ਉਹ ਭਲਾ ਕੀ ਕਹਿੰਦੇ ਆ ਫਰੀਦ? ਉਹ ਕਹਿੰਦਾ ਜਿਹੜੇ ਜਹਾਜ਼ 'ਚ ਆਪਾਂ ਜਾਣਾ ਉਹਦਾ ਕੰਮ ਕਰਾਉਣ ਨਿਕਲਿਆ ਪਾਇਲਟ। ਅਗਲੇ ਦਿਨ ਅਲਾਰਮ ਲਾਇਆ ਤੇ ਅਲਾਰਮ 'ਚ ਮੈਸੇਜ ਆ ਕਹਿੰਦਾ ਭਾਈ ਕੱਲ ਮੈਂ ਸੁੱਤਾ ਰਹਿ ਗਿਆ ਸੀ। ਆਇਓ ਯਾਰ ਸ਼ਾਬਾਸ਼। ਭਾਂਜੇ ਵੀ ਲੈ ਲਾ ਨਾਲ ਭਤੀਜੇ। ਸਬੀਲ ਕਰਾਈ ਸਬੀਲ ਮਾਰੀ। ਭਾਈ ਸਾਹਿਬ ਕੀ ਹੋ ਰਿਹਾ ਹੈ? ਨਾਸ਼ਤਾ ਹੋ ਰਿਹਾ ਹੈ ਨਾਸ਼ਤਾ। ਕਿੰਨੇ ਵਜੇ ਦੀ ਫਲੈਟ ਆਪਣੀ? ਪਤਾ ਨਹੀਂ, ਮੈਂ ਆ ਗਿਆ 12 ਵਜੇ ਦੀ। 12 ਵਜੇ ਦੀ। ਹਾਂਜੀ ਹਾਂਜੀ। ਹੁਣ ਕੀ ਟਾਈਮ ਹੋਇਆ? 9। 9 ਵਜ ਗਏ। ਹਾਂਜੀ ਹਾਲੇ ਗੱਡੀ ਆਉਣੀ ਆ, 에ਅਰਪੋਰਟ ਅਸੀਂ ਪਹੁੰਚਣਾ ਵਾ। ਤਾਜੀ ਆ ਲੱਗ ਗਈ ਆ। ਲਾਗੇ ਨੀਗਾ। ਮਿੱਠਾ ਕਿੱਥੇ ਆ? ਅੰਦਰ ਆਤਾ ਜੀ। ਓਏ ਮਿੱਠਾ ਕਿੱਥੇ ਆ ਓਏ? ਓ ਮਿੱਠੇ, ਓਏ ਹਾਂਜੀ ਕੀ ਕਰਨ ਡਿਆ? ਹਾਂਜੀ ਕੀ ਕਰਨ ਡਿਆ? ਪੇਪਰ ਦੀ ਤਿਆਰੀ ਕਰਨ ਡਿਆ ਅੰਦਰ। ਇੰਨੀ ਦੇਰ ਕਿਉਂ ਲੱਗ ਗਈ ਪੇਪਰ ਦੀ ਤਿਆਰੀ ਤੇ? ਕਿਤੇ ਪੈਨਸਲ ਫਸ ਗਈ ਆ? ਉਸਤਾਦ ਜੀ ਆਇਆ ਬਸ। ਇਹ ਜਹਾਜ਼ ਤੁਹਾਡੇ ਫੁੱਫੜ ਦਾ ਨੌਕਰ ਨੀਗਾ। ਇਹ ਸ਼ੋਅ ਨੀਗਾ ਵੀ ਜਿੱਥੇ 2 ਘੰਟੇ ਲੇਟ ਵੀ ਆ ਗਏ ਤੇ ਉਸਤਾਦ ਬੈਠਾ ਰਹੂਗਾ ਆਰਾਮ ਨਾਲ ਤੇ ਬਾਅਦ ਚ ਕਰ ਲਾਂਗੇ। ਉਸਤਾਦ ਜੀ ਪੈਸੇ ਪੂਰੇ ਨਹੀਂ ਦਿੱਤੇ ਆਪਾਂ ਨੂੰ। ਹੱਥ ਧੋ। ਆ ਵੇਖੋ ਧੋਤੇ ਆ ਉਸਤਾਦ ਜੀ। ਪੇਪਰ ਦੇ ਕੇ ਗੰਦਾ ਉਦਾਂ ਹੀ ਬਾਹਰ ਆ ਜਾਂਦਾ ਤੂੰ। ਕੀ ਆ? ਓਏ ਏਦਾਂ ਹੋ ਗਿਆ ਵੱਜਦਾ ਫਿਰਦਾ। ਤਾਜੀ ਮਠਿਆਈ ਲੈ ਆਂਦਾ। ਅੱਛਾ ਚਲੋ ਠੀਕ ਠੀਕ ਤਾਜੀ ਮਠਿਆਈ। ਠੀਕ ਆ। ਤਾਜੀ ਮਠਿਆਈ ਚੈੱਕ ਤੇ ਕਰੋ। ਓ ਯਾਰ ਠੀਕ ਆ। ਕੀ ਟਾਈਮ ਹੋ ਗਿਆ ਵਾ? ਟੀ ਟਾਈਮ ਹੋ ਗਿਆ ਉਸਤਾਦ ਜੀ। 10 ਵਜ ਚੱਲੇ ਜੀ। ਉਹ ਨਹੀਂ ਉਹ 10 ਇਹਨੂੰ ਰੱਖ ਓਏ, ਰੱਖ ਇਹਨੂੰ। ਤਾਜੀ ਹੁਣ ਪੀ ਲੈਣ ਤੋਂ। ਕਰ ਆਏ ਤੁਸੀਂ ਪੇਪਰ ਦੇ ਆਏ? ਉਸਤਾਦ ਜੀ ਹੁਣ ਇਹ ਨਾਲ ਨਾਲ ਹੀ ਨਿਜ਼ਾਮ ਚੱਲਦਾ ਵਾ। ਹੁਣ ਤੁਸੀਂ ਤਾਂ ਕਹਿੰਦੇ ਹਰ ਸ਼ਾਇਰੀ ਰੋਕ ਲਓ। ਭਾਵੇਂ ਜਹਾਜ਼ ਨਹੀਂ ਰੁਕਣਾ ਤੁਹਾਡੀ ਵਜ੍ਹਾ ਤੋਂ। ਤਾਜੀ ਇਹ ਕਰੈਕਟਰ ਘੰਟਾ ਪਹਿਲੇ ਇੱਥੇ ਆਇਆ ਤੇ ਮੈਂ ਕਿਹਾ ਕਿੱਥੇ ਗਿਆ? ਕਹਿੰਦੇ ਪਾਸਪੋਰਟ ਘਰ ਭੁੱਲ ਆਇਆ। ਕੌਣ? ਤੂੰ ਪਾਸਪੋਰਟ ਘਰ ਭੁੱਲ ਕੇ ਆਇਆ ਤੇ ਤੂੰ ਪਾਸਪੋਰਟ ਲੈ ਕੇ ਆਇਆ ਹੁਣ। ਕੌਣ? ਕਿੱਥੇ ਕਿੱਥੇ ਕਿੱਥੇ? ਕੋਈ ਨਹੀਂ ਆਵੇ। ਘਰ ਭੁੱਲ ਕੇ ਆਇਆ ਫਰੀ ਝੂਠ ਨਾ ਬੋਲ। ਉੱਠ ਓਏ, ਉੱਠ 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 ਚੱਲ। ਮੈਨੂੰ ਰੱਖੇ ਤੇ ਉਰੇ ਫੜਾ ਆ। ਫੜ ਅੰਦਰ ਰੱਖਿਆ। ਚੱਲ ਆਪ ਹੀ ਰੱਖਿਆ। ਤਾਜੀ ਨਾ ਮੇਰੇ ਨਾਲ ਮੈਂ ਇਦਾਂ ਤੈਨੂੰ ਕਰਿਆ ਕਹਿਣਾ- ਕਰੋ। ਮੈਂ ਜਾਣਾ ਨਹੀਂ ਫਿਰ। ਤੂੰ ਨਾ ਹਕਤਾ ਰਹਿਣਾ ਨਾ ਜਾਣਾ ਨਹੀਂ ਤੂੰ। ਮੈਂ ਤੇ ਅੱਗੇ ਬਹਾਨਾ ਲੱਭਣ ਡਿਆ ਵਾ। ਆਹੋ ਮੈਂ ਤਾਂ ਮਠਿਆਈ ਲੈਣ ਗਿਆ ਸੀ। ਯਕੀਨ ਕਰੋ ਮਿੱਠੇ ਨੇ ਕਿਹਾ ਕਹਿੰਦਾ ਉਸਤਾਦ ਜੀ ਮਠਿਆਈ ਉੱਥੇ ਕਿਹੜੀ ਤੇਰੀ ਫੁੱਫੀ ਦੀ ਇੰਗੇਜਮੈਂਟ ਆ? ਕਾਹਦੀ ਮਠਿਆਈ ਲੈਣ ਗਿਆ? ਦੁਬਈ ਸਕੂਲ 'ਚ ਤੇਰਾ ਮੁੰਡਾ ਪਾਸ ਹੋਇਆ। ਨਹੀਂ ਮਠਿਆਈ ਦੀ ਦੁਕਾਨ ਕਾਹਦੀ ਲੈਣ ਗਿਆ ਤੂੰ? ਮਠਿਆਈ ਤਾਂ ਕਿਹੜੀ ਉੱਥੇ ਤੇਰੇ ਚਾਚੇ ਨੇ ਸਾਈਕਲਾਂ ਦੀ ਦੁਕਾਨ ਪਾ ਲਈ ਬੁਰਜ ਖਲੀਫਾ। ਇਹ ਮਠਿਆਈ ਜਿਹੜੀ ਹੈ ਤੁਸੀਂ ਨਹੀਂ ਕਿਹਾ ਹੈਗਾ। ਆ ਖੋਲ। ਤੂੰ ਸ਼ੇਖ ਖੋਲ। ਸ਼ੇਖ ਹਮਦਾਨ ਦੇਖਣ ਜਾਂਦੇ ਤੁਸੀਂ ਹੈ। ਨਾਲੇ ਸਾਜ ਕੋ ਜੈਟ ਦਾ ਤਿਆਰ ਕਰੋ ਨਾ ਤਿਆਰੀ। ਇਹ ਅਲਾ ਫੌਜ ਜਹਾਜ਼ ਜਿਹੜੇ ਵਿੰਗੇ ਟਿਪੇ ਛੱਡੋ ਜੈਟ ਲਵੋ। ਸ਼ਾਹਰੁਖ ਖਾਨ ਕੋ ਵੀ ਜੈਟ ਵਾ, ਅਕਸ਼ੇ ਕੁਮਾਰ ਕੋ ਵੀ ਜੈਟ ਵਾ। ਅਸੀਂ ਹੁਣ ਇਹਨਾਂ ਤੇ ਜਾਵਾਂਗੇ। ਅਸੀਂ 10 ਮਿੰਟ ਲੇਟ ਹੋਏ। ਉਹ ਜਦੋਂ ਉਹ ਮੌਸਮ ਦੀ ਵਜ੍ਹਾ ਤੋਂ ਫਲਾਈਟਾਂ ਲੇਟ ਹੋ ਜਾਂਦੀਆਂ, ਕੈਂਸਲ ਹੋ ਜਾਂਦੀਆਂ। ਉਧਰੋਂ ਚਲੋ ਯਾਰ ਲਓ ਜੀ ਨਾਜ਼ਰੀਨ, ਅਸੀਂ ਇੱਥੋਂ ਨਿਕਲਣ ਲੱਗੇ ਆ। 8 ਵਜੇ ਅਸੀਂ ਨਿਕਲਣਾ ਸੀ, 9:30 ਵੱਜ ਗਏ ਨੇ। ਠੀਕ ਆ ਜੀ। ਤੇ ਤੁਹਾਨੂੰ ਉਹਨਾਂ ਨੇ ਘੰਟਾ ਦੇਖ ਕੇ ਨਾ ਹੋਰ ਲੇਟ ਕਰ ਲੈਣਾ। ਜਹਾਜ਼ ਵੀ ਉਸਤਾਦ ਜੀ ਆ ਗਏ ਆ। ਅਸੀਂ ਚੱਲੇ ਆ, ਅੱਲਾ ਖੈਰ ਕਰੇ। ਤੇ ਬਲਕਿ ਅਸੀਂ ਉੱਥੇ ਪਹੁੰਚ ਗਏ ਜਦੋਂ ਤੁਸੀਂ ਆ ਵੇਖ ਰਹੇ ਹੋਣੇ ਆ। ਠੀਕ ਆ ਜੀ। ਤੇ ਕੋਈ ਇਹ ਨਹੀਂ ਪਤਾ 12 ਵਜੇ ਦੀ ਫਲੈਟ ਆ ਸਾਡੀ, ਲੇਕਿਨ 9:30 ਹੋ ਗਏ। ਇੱਥੋਂ 1 ਘੰਟੇ ਦਾ 에ਅਰਪੋਰਟ ਦਾ ਰਸਤਾ ਵਾ, 1 ਘੰਟੇ ਦਾ। ਤੇ ਪਾਸਪੋਰਟ ਭਾਈ ਉਹਨੇ ਘਰ ਭੁੱਲ ਆਏ ਸੀ। ਪਾਸਪੋਰਟ ਹੁਣ ਘਰੋਂ ਲੈ ਕੇ ਆਏ ਲਾਈਆ ਬਾਤ। ਨਾ ਯਾਰ ਫਰੀਦ ਨਾ ਕਰ, ਮੈਨੂੰ ਖੁਜਾਰ ਆ ਤੈਨੂੰ ਖੁਦਾ ਦਾ ਵਾਸਤਾ। ਵੇ ਆਪੀ ਨਾ ਕਰ ਨਾ ਕਰ। ਆਪੀ ਮਠਿਆਈ ਲੈਣ ਭੇਜਦਾ ਆਹੋ ਤੇ ਦੇਖੇ ਦੇਖੇ
ਬੰਗਾਲੀ ਰਸਗੁੱਲੇ ਮੈਂ ਨਹੀਂ ਜਾਣਾ ਫਰੀਦ, ਮੈਂ ਅੱਗੇ ਬਹਾਨਾ ਲੱਭਣੇ ਆ, ਮੈਨੂੰ ਤਾਜੀ ਤੋਂ ਬੋਲਣ ਦੇ ਲੇਟ ਆ। ਆਵਾਜ਼ ਦੇ ਯਾਰ, ਮੈਨੂੰ ਤੋਂ ਪਹਿਲਾਂ ਸਾਡੀਆਂ ਲਾਸ਼ਾਂ ਹੀ ਜਾਣ, ਆਪ ਹੀ ਚੱਲ ਜਾਓ। ਚਲੋ ਚਲੋ ਖੈਰ ਹੋਵੇ। ਅੱਛਾ ਤੂੰ ਨਹੀਂ ਜਾਣਾ? ਮੈਂ ਨਹੀਂ ਭਾਈ, ਹਾਂ ਮੈਂ ਤੇ ਬਹਾਨਾ ਲੱਭਣੇ ਆ ਸੀ, ਤੈਨੂੰ ਪਤਾ ਹੀ ਹੈ। ਅਸੀਂ ਖੇੜੇ ਆ। ਇਹ ਦਾਲੋਵਾਲ ਭੈਣ ਨੂੰ ਈਦ ਦੇਣ ਨਹੀਂ ਜਾਣੀ। ਇੰਜ ਚੁੱਕਿਆ ਟੈਂਕ ਜਿਵੇਂ ਦੁਬਈ ਚੱਲਾਂ ਤੂੰ। ਸਾਈਜ਼ ਦੀ ਡਰੈਸਿੰਗ ਦੇਖ ਰਹੇ ਹੋ? ਮਾਸ਼ਾਅੱਲਾ, ਜੇ ਡਰੈਸਿੰਗ ਵੱਲੋਂ ਵੇਖੋ ਨਾ ਤੇ ਫਿਰ ਤੇ ਤੇਰੇ ਭਰਾ ਨੇ ਜਿਹੜੀ ਡਰੈਸਿੰਗ ਕੀਤੀ ਹੈ ਤਾਜੀ। ਫਰੀਦ ਸਾਹਿਬ ਤੁਸੀਂ ਨਾ ਸਿਰਫ ਇੰਜ ਜਹਾਜ਼ ਵੇਖਣਾ ਹੋ, ਅਸੀਂ ਇੱਥੇ ਜਾਣਾ ਜੀ ਬਸ। ਠੀਕ ਹੈ ਨਾ? ਮੈਨੂੰ ਰਸਗੁੱਲੇ ਦਾ ਨਾ ਕਿਆ ਹੁੰਦਾ। ਉਹ ਯਾਰ ਫਰੀਦ ਬਸ ਕਰਦੇ ਯਾਰ, ਖੁਦਾ ਦਾ ਨਾਂ ਬਸ ਕਰਦੇ। ਤਾਜੀ ਹਲੇ ਵੀ ਕਿੰਨਾ ਹੀ ਟਾਈਮ ਪਿਆ ਵਾ, ਨਾ ਪਰੇਸ਼ਾਨੀ ਲਿਆ ਕਰੋ। ਹਾਂਜੀ ਰੋਡ ਖਾਲੀ ਪਏ ਫਰੀਦ, ਆਪਾਂ 15-20 ਬੇਟੇ ਆਵੇ ਤੈਨੂੰ ਮੈਂ ਉਸ ਸੀਟ ਤੇ ਬਾਉਣਾ ਹੀ ਹਾਂਜੀ ਕਿ ਜਿੱਥੇ ਸਿਰਫ ਇੰਜ ਜਹਾਜ਼ ਹੁੰਦਾ ਹੋਵੇ ਬਸ। ਜਿੱਥੇ ਮਰਜ਼ੀ ਇੰਝ। ਭਾਓ। ਹਾਂਜੀ ਇੰਜ ਕਹਿੰਦੇ ਹੁੰਦਾ ਹੋ, ਜਿੱਥੇ ਮਰਜ਼ੀ ਭਾਓ ਤਾਜੀ। ਮੇਰੀ ਤੁਹਾਨੂੰ ਅੱਖ ਖੁੱਲੀ ਨਜ਼ਰ ਆਊਗੀ ਤੇ ਫੇਰ ਕਿਉਂ ਮੈਨੂੰ ਤੂੰ ਹੁਣ ਮੈਨੂੰ ਸੌ ਕੇ ਵਹਾਉਣਾ ਹੀ ਜਹਾਜ਼ 'ਚ। ਦੇਖਿਓ। ਹਾਂਜੀ ਮੈਂ ਬੋਰੇ 2 ਰੱਖ ਲਏ ਆ, ਉਹਦੇ ਸਮਾਨ ਸਮੂਨ ਲਿਆਉਣਾ। ਕਿਨੂੰ ਲੈ ਕੇ ਆਉਣੇ ਉੱਥੋਂ? ਹਾਂ 2 ਬੋਰੇ ਰੱਖ ਲੈ ਕਿਤੇ। ਕਿਹਨੂੰ ਕਹਿਣ ਡਿਆ? ਦਪਾਲਪੁਰ ਚਲਾ ਮੈਂ। ਅੱਛਾ ਮੈਂ ਅਕਸ਼ੇ ਕੁਮਾਰ ਕੋ ਵੀ ਜੱਟ ਦੇਖਿਆ ਵਾ ਹੈ, ਮੈਂ ਸ਼ਾਹਰੁਖ ਖਾਨ ਕੋ ਵੀ ਜੱਟ ਦੇਖਿਆ। ਕਿੰਨੇ ਕੋ ਜੱਟ ਵਾ? ਸਾਡੇ ਕੋਈ ਜੱਟ ਨਹੀਂ, ਬਿਸਤੀ ਵਾਲੀ ਗੱਲ। ਹੈ ਵਾ ਉਹ, ਇਹਨਾਂ ਨੇ ਕਿਤੇ ਕੋਈ ਸਹੀ ਨਹੀਂ ਕਰਾਇਆ ਪਿਆ ਉਦਾਂ ਹੀ। ਤੈਨੂੰ ਪਤਾ ਕਿ ਜੀ ਫਲੈਟ ਤੇ ਲੈ ਕੇ ਚੱਲੇ, ਕਿਹੜੀ ਤੇ? ਪਿੱਛੋਂ ਸਾਰੀ ਖੁੱਲੀ ਆ। ਉਹ ਯਾਰ ਮਿੱਠੇ ਇਦਾਂ ਨਾ ਕਹਿ ਯਾਰ, ਕਸਮ। ਮੈਨੂੰ ਪਤਾ, ਮੈਂ ਆਪ ਦੇਖਿਆ। ਉਹ ਜਿਹੜੀ ਆਪਾਂ ਨੂੰ ਟਿਕਟ ਆਈ ਆ ਉਹਦੇ ਲਿਖਿਆ ਵੀ ਤੁਹਾਡਾ ਲਾ ਕਿਸ ਤੋਂ ਛੱਡਿਆ, ਪਿੱਛੋਂ ਜਹਾਜ਼ ਖੁੱਲਾ ਵਾ। ਕਸਮ ਹੈ ਬਈ। ਉਹ ਯਾਰ ਤੇ ਕੀ ਯਾਰ ਮਿੱਠੇ ਸਵੇਰੇ ਸਵੇਰੇ ਯਾਰ ਠਾ ਦਿੱਤਾ ਵਾ। ਤੈਨੂੰ ਪਤਾ ਹੀ ਆ ਵੀ ਇਹ ਯਾਰ ਦੁਬਈ ਕਿੱਦਾਂ ਜਾਂਦੇ, ਇਹ ਤੇ ਜੁੱਤੀ ਵੀ ਚੱਪਲ ਪਾ ਕੇ ਚੱਲ ਜਾਂਦੇ ਨੇ। ਯਾਰ ਇਹਨੇ ਕੈਜੂਅਲ ਕਰ ਲਿਆ ਆਪਣੇ ਆਪ ਨੂੰ। ਅਸੀਂ ਤੇ ਰੈਡੀ ਹੋਣਾ ਪੈਂਦਾ, ਸਾਨੂੰ ਤੇ ਬੜਾ ਟੈਨਸ਼ਨ ਹੁੰਦੀ ਮਿੱਠਾ ਜੀ। ਇੱਕ ਮਿੰਟ ਲੱਗੀ ਮੇਰੀ ਹੁਣ ਉੱਥੇ, ਮੈਨੂੰ ਹੁਣ ਉੱਥੇ ਨੋਰਾ ਫਾਤੀ ਕਹਿਣ ਦੇ ਵੀ ਮੈਨੂੰ ਸਾਈਡ ਤੇ ਮਿਲ। ਨੂਰਾ ਫਾਤੀ ਕਹਿੰਦੀ ਓਏ ਚਲੋ ਚਲੋ ਤੈਨੂੰ ਇੱਕ ਵਾਰੀ ਉਹ ਸਮਝਾਇਆ ਵੀ ਹਜ਼ਾਰ ਕਰ ਜਾ ਕੇ ਪਾਸਪੋਰਟ ਘਰ ਤੋਂ ਲੈ, ਹੁਣ ਤੂੰ ਕੀ ਕਹਿੰਦਾ? ਤੂੰ ਉਸਤਾਦ ਜਾਣ ਕੇ ਚਲੋ 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 ਆ ਜਾ ਜਲਦੀ। ਬੈਗ ਰੱਖ ਕੇ ਆ ਬਾਹਰ ਗੱਡੀ 'ਚ। ਚੱਲ 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 ਯਾਰ। ਬੈਗ ਰੱਖ ਕੇ ਆ ਗੱਡੀ 'ਚ ਬਾਹਰ। ਉਹ ਬੈਗ ਰੱਖ ਕੇ ਆ ਬੇਟਾ, ਬੈਗ ਰੱਖ ਕੇ ਆ ਗੱਡੀ 'ਚ। ਯਾਰ ਫਰੀਦ ਮੈਂ ਤੈਨੂੰ ਕਹਿੰਨੇ ਆ, ਆਇਓ ਯਾਰ। ਸ਼ਾਬਾਸ਼। ਭਾਂਜੇ ਵੀ ਲੈ ਲਾ ਨਾਲ, ਭਤੀਜੇ। ਚੱਲ ਓਏ ਭਾਈਜਾਨ, ਇੰਨਾ ਉਹਨਾਂ ਨੇ ਅੱਲਾ ਮਾਫੀ ਦੇਵੇ ਇੱਕ ਪਾਂਡੀ ਜਾ ਰਿਹਾ, ਇੰਨਾ ਸਮਾਨ ਚੁੱਕ ਲਿਆ। 3 ਦਿਨ ਲਈ ਜਾਣਾ ਵਾ ਤੇ ਤੂੰ ਅੱਲਾ ਮਾਫੀ ਦੇਵੇ ਪਤਾ ਨਹੀਂ ਕੀ ਕਰ ਲਿਆ। ਕੀ ਗੱਲ ਆ ਏਡੀ? ਉੱਥੋਂ ਵਾਪਸੀ ਕੁਛ ਨਹੀਂ। ਨਹੀਂ ਵਾਪਸੀ ਲਿਆਉਣਾ ਤੇ ਇਹਦੇ 'ਚ ਕੋਈ ਜਗ੍ਹਾ ਹੋਊ ਤੇ ਵਾਪਸੀ ਲਿਆਏਗਾ। 3 ਬੋਰੇ ਆ ਇਹਦੇ ਚ, ਸਿਰਫ ਉਹ ਵੱਧ ਰੱਖੇ ਆ। ਮੈਂ ਕਿਹਾ ਹੁੰਦਾ ਸਮਾਨ ਸਮੂਨ ਤੁਸੀਂ ਵੱਡੇ ਬੋਰੇ। ਸ਼ਾਪਿੰਗ। ਉਧਰ ਦੇਖ ਲਾ, ਉਧਰ ਦੇਖ ਲਾ। ਕੋਈ ਜਾਣਾ ਹੀ ਨਹੀਂ ਹੈਗਾ, ਕਾਰ ਵਾਲਾ ਕਹਿੰਦਾ। ਉਹਨਾਂ ਕੋ ਸਿੱਧੀ ਗੱਲ ਤੇ ਕਰੋ ਯਾਰ। ਕਾਰ ਵਾਲੇ ਨੇ 에어ਪੋਰਟ ਜਾਣਾ ਵਾ। ਅੱਛਾ ਦੁਬਈ ਅਸੀਂ ਕਿੱਦਾਂ ਜਾਣਾ? ਅੱਗੋਂ ਤੇਰੇ ਮਾਮੇ ਨੇ ਜਾਣਾ ਦੁਬਈ, ਜਹਾਜ਼ ਨੇ। ਤੇ ਉਹ ਬੋਰੇ ਮੈਂ ਰੱਖੇ, ਮੈਂ ਕਿਹਾ ਬੋਰੇ ਠੀਕ ਆ। ਚੱਲ ਚੱਲ ਸ਼ਾਬਾਸ਼। ਸਰ ਕੀ ਹੋਇਆ? ਹਾਂਜੀ ਕੀ ਹੋਇਆ ਸਰ? ਕੁਛ ਨਹੀਂ ਜੀ। ਜਾਣਾ ਨਹੀਂ ਹੁਣ? ਤਾਜੀ ਇਦਾਂ ਕੋਈ ਜਾਂਦਾ ਮੈਨੂੰ ਦੱਸੋ। ਕਿੱਦਾਂ ਜਾਣਾ ਤੁਸੀਂ? ਤੁਸੀਂ ਜਿੱਦਾਂ ਜਾਣਾ ਉਦਾਂ ਲੈ ਜਾ। ਲੈ ਜਾਓ ਜੇ ਜਾਂਦਾ ਮੈਂ ਤੇ ਲੈ ਜਾਣਾ ਤਾਜੀ ਅੱਲਾ ਦੀ ਚੱਲ ਕਸਮ। ਫਿਰ, ਚੱਲ ਚੱਲ ਚਲੋ ਓਕੇ। ਉਹ ਕਿੱਥੇ ਮੋਟਰਸਾਈਕਲ ਤੇ ਕਿੱਥੇ ਆਓਗੇ ਤੁਸੀਂ? ਚੱਲ ਚੱਲ ਚਲੋ ਚਲੋ। ਇੱਕ ਅੱਗੇ ਬਹਿ ਜਾਵੇ ਨਾ, 2 ਪਿੱਛੇ ਬਹਿ ਜਾਓ ਸਮਾਨ ਰੱਖ ਕੇ ਬਸ। ਕਿੰਨਾ ਗੱਲ ਕਰ ਰਹੇ ਹੋ? ਹਾਂਜੀ ਕਾਸ਼ੀ ਭਾਈ ਮੇਰਾ ਸਮਾਨ। ਫਰੀਦ ਖੁਦਾ ਦੀ ਕਸਮ ਹੈ, ਮੈਂ ਬਹੁਤ ਤੇਰੀ ਮਿਹਰਬਾਨੀ। ਚੱਲ ਉਸਤਾਦ ਜੀ ਤੁਸੀਂ ਚੱਲ ਤਪੇ ਹੋ। ਓ ਯਾਰ ਚੱਲ ਨਾ, ਚੱਲ ਚੱਲ ਚੱਲ। ਸਾਰੀ ਜ਼ਿੰਦਗੀ ਤੁਸੀਂ ਇੰਨੇ ਜੋਗੇ ਹੁੰਦੇ ਨਾ ਤੇ ਕਿਤੇ ਆਪ ਪਹੁੰਚੇ ਹੁੰਦੇ। ਸਮਝ ਆਈ ਨਾ? ਧੱਕਾ ਸਟਾਰਟ ਹੋ ਤੁਸੀਂ, ਧੱਕਾ ਸਟਾਰਟ। ਅੱਛਾ ਜੀ, ਹਾਂਜੀ ਪੁਰਾਣੀ ਮਹਿਰਾਨ ਦਾ ਜੀ, ਪੁਰਾਣੀ ਮਹਿਰਾਨ ਵੀ ਤੁਰਦੀ ਆ। ਤੁਸੀਂ ਤੇ ਮੈਨੂੰ ਮਹਿਰਾਨ ਪਰੇਸ਼ਾਨ ਕਰਤਾ। ਚਲੋ ਸਾਜੀ ਚਲੋ ਸ਼ਾਬਾਸ਼। ਨਾ ਕਰੋ, ਅੱਲਾ ਮਾਫੀ ਦੇ। ਉਹ ਬਸ ਉੱਥੇ ਤੇਰੇ ਕਿਹੜਾ ਫੁੱਫੜ ਸਹੁਰੇ ਦਾ ਹਾਕੀ ਦਾ ਮੈਚ ਆ, ਕਿਦਾਂ ਦੇ ਬੂਟ ਪਾਇਆ। ਚੱਲ ਬੈ ਲੈ, ਬੂਟ ਚੈੱਕ ਕਰੋ ਉਹਦੇ। ਗਲੇਸ਼ੀਅਰ ਚੱਲਾ ਸਾਲਾ। ਤੈਨੂੰ ਮੈਂ ਕਿੱਥੇ ਪਾਇਆ ਸੀ? ਹਾਂਜੀ ਕਿੱਧਰ? ਉਹ ਸਮਾਨ ਲੈਣ ਚੱਲਾ ਤਾਜੀ। ਕਿਹੜਾ ਸਮਾਨ? ਅੰਦਰ ਰਹਿ ਗਿਆ ਥੋੜਾ। ਕੀ ਰਹਿ ਗਿਆ ਅੰਦਰ ਤੇਰਾ? ਤਾਜੀ ਉਹ ਮਾਸਕ ਰਹਿ ਗਿਆ ਲਾਉਣ ਵਾਲਾ। ਇਸ ਮੂੰਹ ਤੇ ਕਿਉਂ ਲਾਉਣਾ ਵਾ? ਤਾਜੀ ਇੱਥੇ ਕਿਹੜਾ ਮਾਸਕ ਲੱਗਣਾ ਵਾ? ਸਣੀ ਪਲਾਸ ਲਾ ਲਾ ਤਾਜੀ। ਨਹੀਂ ਕੀ ਤੂੰ ਕੀ ਲਕਾਉਣਾ ਕੀ ਆ? ਤਾਜੀ ਬੰਦੇ ਉੱਥੇ ਰਾਸ਼ੀ ਹੋ ਜਾਂਦਾ, ਤੁਹਾਨੂੰ ਪਤਾ ਮੇਰੀ ਫੈਨ ਓ ਯਾਰ ਵਿੱਚ ਫੈਨ ਫੋਲੋਇੰਗ।
ਲੋ ਜੀ ਨਾਜ਼ਰੀਨ, ਬਾਕੀ 에ਅਰਪੋਰਟ ਜਾ ਕੇ ਤੁਹਾਨੂੰ ਥੋੜਾ ਬਹੁਤ ਦਿਖਾਉਂਦੇ ਆ ਕਿ ਕੀ ਸੈਟਅਪ ਚੱਲ ਰਿਹਾ ਤੇ ਮਿਲਦੇ ਆ ਉੱਥੇ 에ਅਰਪੋਰਟ ਦੇ ਵਿੱਚ। ਚਲੋ ਯਾਰ ਆ ਜਾਓ। ਲਓ ਜੀ ਨਾਜ਼ਰੀਨ, ਸਵੇਰ ਦੀ ਖੱਪ ਪਾਈ ਹੋਈ ਉਹ ਆਜੋ ਫੜ ਲਓ ਜਹਾਜ਼ ਉੱਡ ਗਿਆ ਜੇ, ਲਮਕ ਜੋ ਨਾਲ ਇਹ ਉਹ ਹੈ। ਘੰਟਾ ਲੇਟ ਹੋ ਗਈ ਜੀ ਫਲਾਈਟ। ਉਹ ਭਾਈਜਾਨ ਹੁਣ ਇੱਕ ਮਿਸਾਲ ਆ, ਲੇਟ ਹੋ ਜਾਂਦੀ ਫਲੈਟ, ਇਹਦੇ ਚ ਕਿਹੜੀ ਐਸੀ ਗੱਲ ਆ ਵੀ ਤੁਸੀਂ ਫਲੈਟ ਨਹੀਂ ਲੇਟ ਹੁੰਦੀ? ਤੇ ਬੜੀਆਂ ਫਲੈਟਾਂ, ਤੁਸੀਂ ਤੇ ਟਾਈਮ ਸਿਰ ਪਹੁੰਚੋ ਨਾ ਭਾਈਜਾਨ, ਸਾਨੂੰ ਤਾਂ ਚਾਹੀਦਾ ਨਾ ਟਾਈਮ ਸਿਰ ਪਹੁੰਚਣਾ। ਤੁਸੀਂ 6 ਘੰਟੇ ਪਹਿਲੇ 3 ਘੰਟੇ 2 ਘੰਟੇ 3 ਘੰਟੇ ਬੇਟਾ ਜਿਹਨੂੰ ਮਰਜ਼ੀ ਪੁੱਛ ਲਾ, 3 ਘੰਟੇ ਪਹਿਲੇ ਜਾਂਦੇ। ਔਰ ਮੁਖਤਲਿਫ ਸ਼ਹਿਰਾਂ ਦੇ ਮੁਖਤਲਿਫ ਏਅਰਪੋਰਟਾਂ ਦਾ, ਹੁਣ ਅਸੀਂ ਫੈਸਲਾਬਾਦ ਆਣਾ ਤੇ ਅਸੀਂ ਫੈਸਲਾਬਾਦ ਦੇ ਆ, ਚਲੋ ਅਸੀਂ 2 ਘੰਟੇ ਪਹਿਲੇ ਵੀ ਆ ਗਏ। ਅਗਰ ਤੁਸੀਂ ਲਾਹੌਰੋਂ ਜਾਣਾ ਵਾ ਜਾਂ ਤੁਸੀਂ ਇਸਲਾਮਾਬਾਦੋਂ ਜਾਣਾ ਤੇ ਲੋਕੀ 4-4 ਘੰਟੇ ਪਹਿਲੇ ਪਹੁੰਚਦੇ ਨੇ। ਭਾਵੇਂ ਕੋਈ ਰਸਤੇ 'ਚ ਗੱਡੀ ਖਰਾਬ ਹੋ ਜਾਂਦੀ ਆ, ਕੋਈ ਮਸਲਾ ਬਣ ਜਾਂਦਾ। ਉਸਤਾਦ ਜੀ ਉੱਤੋਂ ਧੁੰਦ ਵੇਖੋ। ਹਾਂਜੀ, ਉੱਤੇ ਉਸਤਾਦ ਜੀ ਜਹਾਜ਼ ਨੂੰ ਕੋਈ ਮਸਲਾ ਬਣ ਗਿਆ ਹੈ, ਉਹ ਮੋਟਰਸਾਈਕਲ ਤੇ ਚਲੋ ਬੰਦਾ ਜੰਪ ਲੱਗਦਾ ਨਜ਼ਰ ਆ ਜਾਂਦਾ, ਲਾਈਟ ਲੂਟ ਚੱਲਦੀ ਹੁੰਦੀ, ਜਹਾਜ਼ ਦਾ ਕਿੱਦਾਂ ਨਜ਼ਰ ਆਊਗਾ ਮੈਨੂੰ ਦੱਸੋ। ਅੰਨੇ ਆ ਉਹ। ਉਸਤਾਦ ਜੀ ਧੁੰਦ ਤੇ ਵੇਖੋ ਤੁਸੀਂ, ਉੱਤੇ ਬਹੁਤੀ ਹੋਣੀ, ਉੱਤੋਂ ਧੁੰਦ ਬੱਦਲ ਲੱਗੇ ਪੈਂਦੇ। ਉਹ ਯਾਰ ਉਹ ਇੰਜ ਵੇਖ ਕੇ ਨਹੀਂ ਚਲਾ ਰਹੇ ਹੁੰਦੇ, ਹਾਂਜੀ। ਉਹ ਸਾਰਾ ਉਹ ਸਿਸਟਮ ਹੁੰਦਾ ਦੂਜਾ, ਉਹ ਦੱਸਦਾ ਉਹਨਾਂ ਨੂੰ। ਉਸਤਾਦ ਜੀ ਦੱਸਦਾ, ਤੇ ਜਦੋਂ ਮੋੜਨਾ ਹੁੰਦਾ ਆ, ਬਾਅਦ ਚ ਥੱਲੇ ਲਾਣਾ ਹੁੰਦਾ ਆ, ਉਦੋਂ ਕੀ ਕਰੂਗੇ ਉਹ ਮੈਨੂੰ ਦੱਸੋ। ਹਾਂਜੀ ਹਾਂਜੀ, ਉਹ ਤੁਸੀਂ ਦੱਸੋ ਜੀ, ਜਦੋਂ ਮੋੜਨਾ ਵਾ ਥੱਲੇ ਲਾਉਣਾ, ਕਿਤੇ ਸਾਈਡ ਤੇ ਰੋਕਣਾ। ਧੁੰਦ ਚ ਤੇ ਚਲੋ ਮੋਟਰਸਾਈਕਲ ਦੀ ਲਾਈਟ ਚੱਲਣ ਦੀ ਹੁੰਦੀ, ਉਹਦੀ ਆਵਾਜ਼ ਖੜਕਦੀ ਹੈ, ਆ ਜਾਂਦਾ ਜਹਾਜ਼। ਤੂੰ ਦੱਸ ਮੈਨੂੰ ਕਿੱਦਾਂ ਪਤਾ ਚੱਲੂ? ਓਏ ਬਸ ਕੋਈ ਕਰ, ਸਾਈਡ ਤੋਂ ਆ ਗਿਆ ਅਚਾਨਕ। ਇਹਨੂੰ ਕੀ ਹੋਇਆ? ਮੈਂ ਇਸ ਗੱਲ ਤੋਂ ਪਰੇਸ਼ਾਨ ਆ ਫਰੀਦ, ਮੈਂ ਤੇ ਅੱਗੇ ਆਲਰੇਡੀ 2 ਘੰਟੇ ਪਹਿਲੇ ਆਉਣਾ ਵਾ, ਤੇ ਅੱਜ ਮੈਂ ਕਿੰਨਾ ਪਹਿਲੇ ਆਇਆ ਹੋਣਾ ਤੂੰ ਇਹ ਦੱਸ। ਅੱਛਾ, ਇਹ ਬੜੀ ਦੇਰ ਦਾ ਆਇਆ ਉਸਤਾਦ ਜੀ। ਉਹ ਯਾਰ ਨਾਜ਼ਰੀਨ ਮੇਰੀ ਗੱਲ ਸੁਣੋ। ਰਾਤ 12 ਵਜੇ ਵਾਲੀ 'ਚ ਬਹਿਣ ਲੱਗਾ ਸੀਗਾ। ਯਾਰ ਨਾਜ਼ਰੀਨ ਮੇਰੀ ਗੱਲ ਸੁਣੋ ਯਾਰ ਗੱਲ ਇਹ ਹੈ, ਲੇਟ ਸਵੇਰ ਹੋ ਜਾਂਦੀ ਹੈ, ਸਾਨੂੰ ਤਾਂ ਚਾਹੀਦਾ ਨਾ ਟਾਈਮ ਸਿਰ ਆਈਏ ਅਸੀਂ। ਹਾਂ ਤਾਂ ਤੁਸੀਂ ਸਟੂਡੀਓ 'ਚ ਹਾਲਾ ਲਾਇਆ ਪਾ ਸੀ, ਜਿਵੇਂ ਬਾਕੀ ਪੈਸੇਂਜਰ ਜਿਹੜੇ ਇਤਜਾਜ ਕਰਨ ਸਾਡੇ ਮੁਤਲਕ ਵੀ ਉਹਨਾਂ ਨੂੰ ਲਿਆਓ, ਅਸੀਂ ਜਹਾਜ਼ ਲੈ ਕੇ ਉੱਡਣਾ ਵਾ। ਮੈਂ ਨਾਲੇ ਉੱਤੋਂ ਟਲੋਜ਼ਰ ਦੇ ਵਿੱਚ 50 ਰੁਪਏ ਭੁੱਲ ਆਇਆ, ਉਹ ਇਦਾਂ ਹੀ ਬਾਅਦ ਚੋਂ ਗਵਾਚ ਜਾਣੇ ਆ। ਹਾਂਜੀ, ਮੈਂ ਉਹ ਮੈਨੂੰ ਬਹੁਤ ਜ਼ਰੂਰੀ ਕੰਮ ਆ ਉਸਤਾਦ ਜੀ, ਮੈਂ ਨਹੀਂ ਜਾਣਾ ਜੀ। ਹਾਂ ਉਸਤਾਦ ਜੀ, ਨਾਲੇ ਅਸੀਂ ਤੇ ਚਲੋ ਤੁਸੀਂ ਟਾਈਮ ਸਿਰ ਬੁਲਾ ਲਿਆ, ਤੁਸੀਂ ਆਰਾਮ ਸਕੂਨ ਨਾਲ ਆ, ਕਿਤੇ ਪਹਿਲੋਂ ਆ ਗਿਆ। ਯਾਰ ਅੱਲਾ ਦੇ ਬੰਦੇ, ਮੈਂ ਤੈਨੂੰ ਕਿਦੋਂ ਬੁਲਾਵਾਂ? ਨੱਸ ਕੇ ਚੜਨਾ ਸੀ ਫਲੈਟ 'ਚ, ਉਸਤਾਦ ਜੀ ਨੱਸ ਕੇ ਲੋਕੀ ਸਾਰੇ ਈਜ਼ੀ ਹੋ ਕੇ ਆਉਂਦੇ। ਮਗਰ ਲਮਕ ਕੇ ਜਾਣਾ ਸੀ। ਉਹ ਯਾਰ 2-3 ਘੰਟੇ ਪਹਿਲੇ ਹੁੰਦਾ ਵਾ, ਅੱਲਾ ਦੇ ਬੰਦਿਆ। ਯਾਰ ਮੈਨੂੰ ਇਹਨਾਂ ਨੇ ਕਿਹਾ ਕਿ ਤੂੰ 7 ਵਜੇ ਆਉਣਾ ਵਾ ਫਰੀਦ, ਸਵੇਰੇ 7 ਦਾ ਕਿਹਾ ਸੀ, ਮੈਂ ਰਾਤ ਦੇ 7 ਵਜੇ ਦਾ ਬੈਠਾ। ਲਓ ਜੀ, ਯਾਰ ਇਹ ਫਲੈਟ ਹਾਲੇ ਦੁਬਈਓਂ ਨਹੀਂ ਸੀ ਤੁਰੀ ਜਦੋਂ ਦਾ ਇੱਥੇ ਬੈਠਾ ਹੈ। ਉਹ ਹੈਦਰ ਜਿਹੜਾ ਹੈਦਰ ਅਲਾ ਫੌਲ ਜਿਹੜਾ ਆਪਣੇ ਉਹ ਮੁੰਡਾ ਐਸਈਓ ਕਰਦਾ ਵਾ, ਉਹ ਮੇਰੇ ਤੋਂ ਡਰੀ ਜਾਵੇ, ਮੈਂ ਉਹ ਤੋਂ ਡਰੀ ਜਾਵਾਂ। ਯਾਰ ਅਸੀਂ ਲਾਗੇ ਪਏ ਬੈਠੇ ਇੱਕ ਦੂਜੇ ਦੇ, ਇੰਨਾ ਜ਼ਜਰੇ ਆ ਗਏ ਨੇ। ਮੈਂ ਤੇ ਹਿਸਾਬ ਲਾ ਰਿਹਾ ਘੰਟੇ ਬਾਅਦ ਦਿਲ ਕਰਿਓ ਕਹਿਣ ਜੀ 2 ਘੰਟੇ ਹੋਰ ਲੇਟ ਆ। ਇਹ ਜਿਹੜਾ ਮੇਰੇ ਵਰਗਾ ਬੰਦਾ ਹੁੰਦਾ ਨਾ ਜਿਹੜਾ ਸਾਰਾ, ਉਹ ਵਿਚਾਰਾ ਆਪ ਇਦਾਂ ਦਾ ਹੀ ਹੁੰਦਾ ਵਾ। ਤੁਹਾਡਾ ਆ ਲੈ ਅਗਲਾ ਲਾਮ ਸੁਣ ਲਾ। ਆ ਲੋ ਬੱਚਾ ਗਵਾਚਾ ਕਿਸੇ ਦਾ ਜੀ, ਉਹੀ ਚੰਗੇ। ਬੱਚਾ ਨਹੀਂ, ਸ਼ਨਾਖਤੀ ਕਾਰਡ ਵਾਲੀ ਮਸ਼ੀਨ ਆਈ ਆ, ਉਹ ਗੱਡੀ ਆਈ, ਕਹਿੰਦੇ ਸ਼ਨਾਖਤੀ ਕਾਰਡ ਨੂੰ। ਇਹ ਅੰਦਰ ਵੀ ਵਾਲ ਵੇਚਣ ਡਿਆ ਆ ਕੋਈ। ਲੈ ਉਹ ਭਲਾ ਕੀ ਕਹਿੰਦੇ ਆ ਫਰੀਦ? ਉਹ ਕਹਿੰਦਾ ਜਿਹੜੇ ਜਹਾਜ਼ ਚ ਆਪਾਂ ਜਾਣਾ ਉਹਦਾ ਕੰਮ ਕਰਾਉਣ ਨਿਕਲਿਆ ਪਾਇਲਟ। ਜਹਾਜ਼ ਲੇਟ ਹੋ ਗਿਆ ਹੁਣ। ਅੱਛਾ ਇੱਧਰ ਸੁਣ ਲਾ। ਆ ਹੁਣ ਮੈਂ ਨਾ ਅੱਜ ਤੋਂ 1.5 ਸਾਲ ਪਹਿਲੇ ਲਾਹੌਰ ਜਾਣਾ ਸੀ, ਤੇ ਮੈਂ ਇੱਕ ਲਾਇਆ ਰੋਜ਼ ਸਵੇਰ ਦਾ, ਮਤਲਬ ਉਹ ਡੇਲੀ ਲੱਗ ਗਿਆ। ਅੱਛਾ, ਤੇ ਉੱਤੇ ਉਹ ਲਿਖੀਦਾ ਨਾ ਵੀ ਤੂੰ, ਤੇ ਮੈਂ ਲਿਖਿਆ ਲਾਹੌਰ ਜਾਣਾ ਹੈ, ਤੇ ਰੋਜ਼ ਸਵੇਰੇ ਉੱਠ ਕੇ ਨਾ ਉੱਤੇ ਲਿਖਿਆ ਹੁੰਦਾ ਲਾਹੌਰ ਜਾਣਾ ਹੈ, ਤੇ ਮੈਨੂੰ ਬੰਦ ਕਰਦਾ। 1.25 ਸਾਲ ਹੋ ਗਿਆ ਤੇ ਡੇਲੀ ਇਹਨੂੰ ਬੰਦ ਕਰਨਾ। ਤੇ ਡੇਲੀ ਇਹ ਸਵੇਰ ਉੱਠ ਕੇ ਮੈਨੂੰ ਕਹਿੰਦਾ ਲਾਹੌਰ ਜਾਣਾ ਹੈ। ਇੱਕ ਦਿਨ ਬੋਲਿਆ ਲਾਹੌਰ ਜਾਣਾ ਹੈ, ਅੱਗੋਂ ਇੱਕ ਹੋਰ ਬੰਦਾ ਬੋਲਿਆ ਇਹਨੇ ਨਹੀਂ ਜਾਣਾ ਹੈ। ਇਹਨਾਂ ਨੇ ਨਹੀਂ ਜਾਣਾ। ਨਹੀਂ ਇਹਨੇ ਮੈਨੂੰ ਕਿਹਾ ਲਾਹੌਰ ਜਾਣਾ ਹੈ। ਮੈਂ ਕਿਹਾ ਸਾਲਿਆ ਮੈਂ ਤੇ ਲਾਇਆ ਹੀ ਲਾਹੌਰ ਆ। 2 ਦਿਨ ਹੋ ਗਏ। ਅੱਛਾ, ਉਹ ਇੰਨਾ ਅਲਾਰਮ ਵੱਜਿਆ ਤੇ ਹੁਣ ਵਿੱਚੋਂ ਅਲਾਰਮ ਦੇ ਆਵਾਜ਼ ਆਣੀ, ਲਾਹੌਰ ਜਾਣਾ ਕਿ ਨਹੀਂ ਜਾਣਾ? ਨਹੀਂ ਹੁਣ ਉੱਤੇ ਲਿਖਿਆ ਹੁੰਦਾ ਵਾ ਮੇਰਾ ਖਿਆਲ ਆ ਲਾਹੌਰ ਨਹੀਂ ਜਾਣਾ ਹੈ। ਮੇਰਾ ਖਿਆਲ ਅਲਾਰਮ ਕਹਿ ਰਿਹਾ। ਉਹ ਅਲਾਰਮ ਸਾਰੀ ਡਿਟੇਲ ਦੱਸ ਦਿੰਦਾ, ਉਹ ਵੇਖਦਾ ਹੁੰਦਾ ਨਹੀਂ ਅਭੀ ਸੋ ਰਹੇ ਹੈ, ਪੂਰੀ ਡਿਟੇਲ ਦਿੰਦਾ, ਨਹਾ ਰਹੇ ਹੈ। ਅਲਾਰਮ ਆਪਣੀ ਕੰਪਨੀ ਨੂੰ ਵਿੱਚ ਕਹਿ ਰਿਹਾ ਇਹਨਾਂ ਨੇ ਲਾਹੌਰ ਨਹੀਂ ਜਾਣਾ। ਆ ਸਹੀ ਗੱਲ ਆ। ਅਲਾਰਮ ਕੰਪਨੀ ਨੂੰ ਕਹਿੰਦੇ ਮੈਂ ਨਾਲ ਹੀ ਉਹਨਾਂ ਦੇ ਭਾਜੀ। ਅੱਛਾ, ਇਹਨੇ ਅਲਾਰਮ ਲਾਇਆ ਨਾ, ਤੇ ਅੱਗੇ ਆਉਂਦਾ ਨਹੀਂ ਹੁੰਦਾ ਲਿਖਣ ਵਾਲਾ ਵੀ ਤੁਸੀਂ ਕੁਝ ਲਿਖ ਲਓ, ਤੇ ਉਹਦੇ ਉੱਤੇ ਇੰਨਾ ਕੁਝ ਲਿਖਿਆ, ਉਹਦੇ 30-35 ਪੇਜ ਇੰਜ ਕਰਕੇ
लाहौर जाना है, वहाँ से ये करना है, फिर उधर जाना है, फिर उधर जाना है, वहाँ से खाना खाना है। उस्ताद जी थले इंज कर इन्हें उस्ताद जी अलार्म लाया दोपहर 2 वजे का, तो उत्ते लिखिया ऑफिस जाना है, तो अलार्म सवेरे 9 बजे ही बोलन लग पिया। भला क्यों? उन्हें कहा साल है 2 बजे कोई ऑफिस का टाइम नहीं होंदा। तू हुण जो लिखदा मैं वही मन्नी जावां। अलार्म ना मतक्का लाया है। ਇਹਨੂੰ ਮੈਂ ਫੜਨਾ ਕਹਿੰਦਾ। ਅਲਾਰਮ ਖੇਜ ਕੇ ਤੇ ਪਿਛਾਣ ਵਾਲ ਕੇ ਦੇ ਰਿਹਾ ਉਹ ਇਹਨੇ ਨੀਚੇ ਜਾਣਾ ਹੈ। अच्छा मैं लाया अब्बास उठ जाओ ऑफिस जाना है, तो सुता ही नहीं। अलार्म वजह से कहना कैसा मैं उठिया ही पहले। ਅਲਾਰਮ ਮੈਨੂੰ ਉਠਾਉਣ ਦੇ ਉੱਠੇ ਨਹੀਂ ਤੇ ਅਲਾਰਮ ਦੀ ਮੈਨੂੰ ਕਹਿੰਦਾ ਬਾਜੀ ਮੈਂ ਠਾ ਚੱਲਾ ਵਾ ਜੇ ਹੁਣ ਉੱਠਣ ਦੱਸ ਵੀ ਅਲਾਰਮ ਹੋਇਆ ਲੈ ਜੇ ਉੱਠੇ ਤੇ ਕਹਿਣਾ ਅਲਾਰਮ ਆਇਆ ਸੀ। ਲੈ ਜੇ ਉੱਠੇ ਤੇ ਕਹਿਣਾ ਅਲਾਰਮ ਆਇਆ ਸੀ। ताजी फरीद ने भी अलार्म लाया सुबह काम पे जाना है, काम पे चला भी गया ताजी वो भज्जी ही आंदे ਸ਼ਾਮ ਨੂੰ ਘਰ ਆਇਆ ਕਿਉਂਕਿ ਵੱਜੀ ਜਾ ਰਿਹਾ ਇੱਥੋਂ ਮਕਾਮ ਤੇ ਜਾ ਰਿਹਾ। ਇਹਨੇ ਅਲਾਰਮ ਲਾਇਆ ਤੇ ਕੱਪੜੇ ਕੁੜੇ ਪਾ ਕੇ ਨਹਾ ਧੋ ਕੇ ਮੋਬਾਈਲ ਦੇ ਅੱਗੇ ਬੈਠਾ। ਮੈਂ ਕਿਹਾ ਇਹ ਕੀ ਕਹਿੰਦਾ ਅਲਾਰਮ ਵੱਜਣਾ ਹੀ। ਉਸਤਾਦ ਜੀ ਨੇ ਅਲਾਰਮ ਲਾਇਆ ਮੈਂ ਕੰਮ ਤੇ ਜਾਣਾ ਤੇ ਅਲਾਰਮ ਹੈਰਾਨ ਹੋ ਗਿਆ ਕਹਿੰਦਾ ਤੈਨੂੰ ਕਿਹਨੇ ਰੱਖ ਲਿਆ। ਉਸਤਾਦ ਜੀ ਅਲਾਰਮ ਲਾ ਕੇ ਨਾ ਬਾਹਰ ਨਿਕਲ ਕੇ ਕਿਤੇ ਜਦੋਂ ਵਾਪਸ ਆ ਭਾਈ ਅਲਾਰਮ ਨੇ ਬੰਦੇ ਇਕੱਠੇ ਕਰ ਲਏ ਕਿਤੇ ਮੈਨੂੰ ਲਾ ਕੇ। ताजी फरीद सारी रात जागदा रहा फिर भी अलार्म लाया। ਅੱਛਾ ਇਹਨੇ ਅਲਾਰਮ ਲਾਇਆ ਤੇ 15 ਮਿੰਟ ਪਹਿਲੇ ਉਹਦੀ ਬੈਟਰੀ ਡਾਊਨ ਹੋ ਗਈ ਤੇ ਮੋਬਾਈਲ ਬੰਦ ਹੋ ਗਿਆ ਤੇ ਕੰਮ ਤੋਂ ਛੁੱਟੀ ਕਰ ਲਈ, ਕਹਿੰਦਾ ਬੋਲਿਆ ਹੀ ਨਹੀਂ। ताजी फरीद ने अलार्म लाया आप उठिया नहीं, वो मोबाइल चुकया गया वज मोबाइल चोरी हो गया तो मोबाइल चोर की जेब च कह रहा और लाहौर जाना है। चोर इसे चक्कर च वापस कर गया। चोर लै गया मोबाइल, घंटे बाद आके इहनूं कहंदा यार मोबाइल मैं तेरे को ले लिया लेकिन तू लाहौर जाना जेब च रख। ਇਹਨੇ ਇੱਕ ਦਿਨ ਅਲਾਰਮ ਲਾਇਆ ਤੇ ਅਲਾਰਮ ਬੋਲਿਆ ਹੀ ਨਹੀਂ। ਅਗਲੇ ਦਿਨ ਅਲਾਰਮ ਲਾਇਆ ਤੇ ਅਲਾਰਮ 'ਚ ਮੈਸੇਜ ਆ ਕਹਿੰਦਾ ਭਾਈ ਕੱਲ ਮੈਂ ਸੁੱਤਾ ਰਹਿ ਗਿਆ ਸੀ। अलार्म कह रहा कल मैं सुता यार मेरे मौला। नहीं वो सब तो मजेदार गल सी, कहंदा ला काला जी उठे ते कहना अलार्म आया सी। यार केड़ी बका ਜਹਾਜ਼ आहो ਜਹਾਜ਼ ਆ ਗਿਆ ਉਸਤਾਦ ਜੀ ਬਾਜ। ਜਹਾਜ਼ ਨਹੀਂ अलार्म ला के ते म्यूट ते ला के सो गए। ਅਲਾਰਮ ਮਿਊਟ ਤੇ ਲਾਇਆ। आहो ਉਸਤਾਦ ਜੀ 5 ਮਿੰਟ ਬਾਅਦ ਅਲਾਰਮ ਲਾ ਕੇ ਉੱਠ ਜਾ ਕਰੇ, 5 ਮਿੰਟ ਬਾਅਦ ਅਲਾਰਮ ਲਾ ਕੇ ਉੱਠ ਜਾ ਕਰੇ। ਮੈਂ ਕਿਹਾ ਕੀ ਕਰਨ ਡਿਆ? ਕਹਿੰਦਾ ਭਾਜੀ ਸਵੇਰੇ ਉੱਠਣਾ ਰਿਹਰਸਲ ਕਰਨ ਡਿਆ। ਅੱਜ ਅਲਾਰਮ ਲਾ ਲਿਆ ਤੇ ਡੇਟ ਅੱਗੇ 2025 ਪਾਤੀ। ਓਏ ਸਾਲ ਬਾਅਦ ਪਤਾ ਨਹੀਂ ਕਿੱਥੇ ਫਿਰ ਰਿਹਾ ਉਸ ਡੇਟ ਨੂੰ 25 ਨੂੰ ਤੇ ਸਾਲ ਬਾਅਦ ਬੰਦੇ ਨੂੰ ਫਾਇਆ ਉਹਨੇ ਕਿਹਾ डॉक्टर के पास दवाई लेने जाना है। 25 अलार्म लाया मोबाइल टेबल ते पिया ते अलार्म ने कहा दफ्तर जाना है। फिर थोड़ी देर बाद वजह दफ्तर च आले दुआले फिरी जा रहा मोबाइल ने क्या दफ्तर जाना सी उन्हें दफ्तर जाना है तो बस सी कर ले। फिर 15 मिनट कहना नहीं फिर दफ्तर जाना ਅਸੀਂ ਨਾ ਹੀ ਸਮਝੀਏ। ਉਹਨੇ ਪੁਣ ਦਿੱਤਾ ਸਾਰਾ ਖਾਨਦਾਨ। ਤੁਸੀਂ ਕਹਿੰਦਾ ਸਾਰੀ ਜ਼ਿੰਦਗੀ ਨਹੀਂ ਜਾ ਸਕਦੇ ਦਫ਼ਤਰ। ਅਲਾਰਮ ਵੱਜ ਖੱਪ ਕੇ ਬਾਅਦ ਚ ਅਲਾਰਮ ਬਾਹਰੋਂ ਦੀ ਬੂਹਾ ਖੜਕਾਉਣ ਦਾ ਬਾਜੀ ਉਹਨੂੰ ਉਠਾ ਦਿਓ। ਅਲਾਰਮ ਲਾ ਕੇ ਨਾ ਆਫਿਸ ਜਾਣ ਦਾ ਤੇ ਆਫਿਸ ਨਹੀਂ ਸੀ ਜਾਂਦਾ। ਅਲਾਰਮ ਨੂੰ ਪਤਾ ਲੱਗ ਗਿਆ ਕਿਤੇ ਉਹਨੇ ਇੱਥੋਂ ਫੜ ਲਿਆ। ਉਹਨੇ ਕਿਹਾ ਮੈਨੂੰ ਪਾਗਲ ਸਮਝਦਾ। ਨਹੀਂ ਅਲਾਰਮ ਇਹਨੇ ਲਾਇਆ ਤੇ ਅਲਾਰਮ ਤੇ ਲਿਖਿਆ ਅੰਮੀ ਕੋ ਜਗਾ ਦਿਓ ਤੇ ਅਲਾਰਮ ਵੱਜਾ ਤੇ ਅੰਮੀ ਨੂੰ ਜਗਾਤੇ ਤੇ ਅੰਮੀ ਕਹਿੰਦੀ ਚੱਲ ਦਫ਼ਤਰ ਕੰਮ ਤੇ ਚੱਲ। ਯਾਨੀ ਅੰਮੀ ਨੂੰ ਉਠਾਉਣਾ ਤੇ ਅੰਮੀ ਨੇ ਕਹਿਣਾ ਚੱਲ ਕੰਮ। ਬਾਹਰੋਂ ਸਾਜੀ ਜੀ ਘੰਟਾ ਪਹਿਲੋਂ ਆ ਗਿਆ ਕਿਤੇ ਅੱਗ ਬਾਲੀ ਇੱਥੇ ਕਿਤੇ ਬੜਾ ਯਾਰ ਬਾਲਣ ਮਿੱਠੇ। ਨਹੀਂ ਸਾਜੀ ਮੈਨੂੰ ਲੱਗ ਰਿਹਾ ਕਿ ਹੋਰ ਲੇਟ ਹੋਣੀ ਹੈ ਕਿਉਂਕਿ ਧੁੰਦ ਵੱਧਦੀ ਜਾ ਰਹੀ ਹੈ। ਹਾਂ ਸੂਰਜ ਨਹੀਂ ਨਿਕਲਿਆ, ਧੁੰਦ ਵੱਧਦੀ ਜਾ ਰਹੀ ਹੈ। ਕੰਮ ਜਿਹੜਾ ਨਾ ਤਾਜੀ ਤੂੰ ਐਸੀ ਨੈਸ਼ੀ ਤੂੰ ਪਾਈ ਹੈ। ਮੈਂ ਨਹੀਂ ਨੈਸ਼ੀ ਪਾਈ ਤਾਜੀ, ਉੱਤੇ ਹੀ ਬੱਦਲ ਫਟੇ। ਹਾਂਜੀ ਤਾਜੀ ਮੈਨੂੰ ਉਦੋਂ ਰਾਹ ਚ ਕਹਿੰਦੇ ਟੂਬੇ ਫੁੱਫੋਲ ਚੱਲੀਏ ਕਹਿੰਦਾ ਯਾਰ ਨੈਸ਼ੀ ਇਹਨੇ ਪਾਤੀ ਆ ਤੇ ਅੱਲਾ ਖੈਰ ਕਰੇ। ਇਦਾਂ ਹੋ ਸਕਦਾ ਵੀ ਤੁਸੀਂ ਅੱਜ 5-5000 ਰੁਪਇਆ ਵੱਧ ਦੇ ਕੇ ਕੱਲ ਦਾ ਰਖਾ ਲਓ। ਨਹੀਂ ਇੰਜ ਨਹੀਂ ਹੋ ਸਕਦਾ। ਤਾਜੀ ਫਰੀਦ ਨੇ ਅਲਾਰਮ ਲਾਇਆ, ਉਹ ਅਲਾਰਮ ਤੇ ਟੂ 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 ਵੱਜਦੀ ਹੈ ਨਾ। ਫਰੀਦ ਨੇ ਉੱਤੇ ਬੈਲ ਲਾਈ, ਛੋਟਾ ਗਲਾਸ 5 ਰੁਪਏ ਦਾ, ਵੱਡਾ 10 ਰੁਪਏ ਦਾ।
ਨਹੀਂ ਹੁਣ ਫੁੱਟਪਾਥਾਂ ਤੇ ਬੈਠੇ ਚੰਗੇ ਲੱਗਣੇ ਐ ਲੱਗਦਾ ਟੋਪੀ ਦੀ ਬੱਸ ਟਿਕਣ ਡਏ। ਭਾਜਨ ਇਦਾਂ ਹੀ ਨਾ ਅੰਦਰ ਬਹਿ ਜਾਓ ਜਾ ਕੇ, ਅਸੀਂ ਤੇ ਸ਼ੋਅ ਕਰਨੇ ਸੀ ਕਿ ਚਲੋ ਯਾਰ ਅੱਜ ਦਾ ਸ਼ੋਅ ਨਹੀਂਗਾ, ਚਲੋ ਇਹ ਕਰ ਲੈਂਦੇ ਆ। ਤਦ ਬਾਹਰ ਆ ਗਏ, ਅੰਦਰ ਉਹਨਾਂ ਨੇ ਸਿਕਿਉਰਿਟੀ ਪਰਪਸ ਹੁੰਦਾ ਕਾਫੀ, ਨਾਲੇ ਅੰਦਰ ਲੋਕਾਂ ਨੇ ਇਕੱਠੇ ਹੋਏ ਨੇ। ਇੱਥੇ ਵੇਖ ਕਿੰਨੇ ਜਣੇ ਆਏ ਉਦੋਂ ਦੇ, ਬਾਰ-ਬਾਰ ਕੈਮਰਾ ਰੋਕਣਾ ਪੈ ਰਿਹਾ। ਅੱਛਾ ਉਸਤਾਦ ਜੀ, ਜਿਹੜੇ ਜਹਾਜ਼ ਜ਼ਲੀਲ ਕਰਦੇ ਸਵਾਰੀਆਂ ਨੂੰ, ਨਹੀਂ ਯਾਰ ਜਹਾਜ਼ ਨਹੀਂ ਜ਼ਲੀਲ ਕਰਦੇ, ਮੌਸਮ ਦਾ ਵਜ੍ਹਾ ਹੁੰਦੀ। ਹੁਣ ਇਹਦੇ 'ਚ ਕੀ ਕਰਨ, ਬੇਇਹਤਿਆਤੀ ਕਰਕੇ ਲੈ ਜਾਣ ਤੁਹਾਨੂੰ। ਨਹੀਂ ਉਸਤਾਦ ਜੀ, ਪਿੱਛੇ ਮੌਸਮ ਸਾਰੇ ਜਹਾਜ਼ ਉੱਡਣ ਦੇ, ਕਿੰਨੇ ਹੀ ਉੱਡਣ ਨਹੀਂ ਜਿਹੜੇ ਉੱਡਣ ਦੇ ਨਾ ਉਹ ਹੋਰ ਤਰ੍ਹਾਂ ਨਾਲ, ਇਹਨੇ ਇੱਥੋਂ ਉੱਡਣਾ ਨੇ, ਇਹਨੇ ਇੱਥੇ ਦਾ ਵੈਦਰ ਦੇਖਣਾ, ਇੱਥੋਂ ਦਾ ਇਹਨੇ ਦੇਖਣਾ ਕਿ ਵੀ ਮੇਰਾ ਕੀ ਹਿਸਾਬ ਹੈ, ਇਹਨੇ ਬਾਕੀਆਂ ਦਾ ਨਹੀਂ ਦੇਖਣਾ। ਯਾਨੀ ਕਿ ਸਾਨੂੰ ਨਹੀਂ ਦੇਖਣਾ ਵੀ ਉਹ ਕਿੱਥੇ ਬੈਠੇ ਆ। ਇਹਨੂੰ ਕਹਿੰਦਾ ਮੈਂ ਤੇ ਕੰਮ ਸ਼ੁਰੂ ਕਰਨਾ ਤੇ ਜਹਾਜ਼ ਦੇ ਬਰਾਬਰ ਦਾ ਲੰਮਾ ਵਾਂਸ ਲਿਆ ਉਹਦੇ ਨਾਲ ਬੰਨਣ ਡਿਆ। ਜੀ ਫਰੀਦ ਸਾਹਿਬ ਹੁਣ ਦੇਖਣਾ ਵੀ ਇਹ ਫੇਮਸ ਚਿਹਰੇ ਜੀ ਮੈਂ ਨਾਲੇ ਨਾ ਜਹਾਜ਼ ਦੇ ਅੱਗੇ ਬਹਿਣਾ ਵਾ, ਪਾਇਲਟ ਦੀ ਜਿਹੜੀ ਪਿੱਛੇ ਨਹੀਂ ਸੀਟ ਹੁੰਦੀ ਉੱਥੇ ਕਰਕੇ। ਕੀ ਗੱਲ ਸ਼ੀਸ਼ੇ ਦੇ ਵੈਪਰ ਮਾਰਨਾ ਉਹ ਨਹੀਂ ਮਿੱਠੇ, ਪਿੱਛੋਂ ਜਹਾਜ਼ ਹੈ ਨਾ ਜਿਹੜਾ ਬਹੁਤਾ ਖੜਕਦਾ ਹੀ। ਨਹੀਂ ਖੜਕਦਾ, ਕਿਤੇ ਘੁੰਗਰੂ ਪਾਏ ਜਹਾਜ਼ 'ਚ ਖੜਕਦਾ, ਸਾਨੂੰ ਪੁੱਛ ਜਿਨ੍ਹਾਂ ਨੇ ਤਿਆਰ ਕੀਤੇ ਨਹੀਂ ਨਹੀਂ ਮੈਂ ਭਾਈ ਅੱਗੇ ਹੀ ਬਹਿਣਾ ਵਾ, ਹਾਂ ਪਿੱਛੇ ਨਹੀਂ ਆਪਾਂ। ਨਾਲੇ ਅੱਗੇ ਨਿੱਘਾ ਹੁੰਦਾ, ਇੰਜਨ ਪਿਆ ਹੁੰਦਾ, ਅੱਗੋਂ ਜਹਾਜ਼ ਨਿੱਘਾ ਹੁੰਦਾ ਹੈ। ਓਏ ਜਾਣ ਦੇ ਮਾਫੀ ਦੇ ਦੇ। ਲੋ ਵੀ ਜਿਹੜਾ ਜਹਾਜ਼ ਲੇਟ ਆ ਨਾ, ਥੱਲੇ ਗੱਡੀਆਂ ਵੀ ਨਹੀਂ ਆ। ਮੈਂ ਹਿਸਾਬ ਲਾ ਲਈ। ਤੁਸੀਂ ਨਾ ਮੇਰੀ ਸੁਣੋ ਗੱਲ, ਅੱਜ ਜਿੱਦਾਂ ਤੁਸੀਂ ਕੰਪੇਨ ਚਲਾਉਣੇ, ਕਮੇਟੀ ਟੈਪ ਪਾਇਆ ਨਾ ਸਿਸਟਮ, ਇਦਾਂ ਕਰਕੇ ਇੱਕ ਜੈਟ ਤਿਆਰਾ ਬਣਾਓ ਜੀ, ਤੇ ਸਿਰਫ 10-15 ਸੀਟਾਂ ਆਪਣਾ ਹੀ ਨਿਜ਼ਾਮ ਆਪਾਂ ਉੱਥੋਂ ਹੀ ਉੱਡੋ ਛੱਤ ਤੋਂ, ਉੱਥੇ ਛੱਤ ਤੇ ਲੈਂਡ ਕੀ ਇਹਦੀ ਤਬੀਅਤ ਹੋਈ ਪਈ ਹੈ ਯਾਰ ਨਾਜ਼ਰੀਨ, ਕੀ ਇਹਦੀ ਤਬੀਅਤ ਹੋਈ, ਹਿਸਾਬ ਲਾਓ ਤੁਸੀਂ। ਅੱਛਾ ਦੁਬਈ ਉਹ ਸਲਮਾਨ ਖਾਨ ਤੋਂ ਬਿਲਕੁਲ 19-20 ਟੈਪ ਹੀ ਆਪਣੇ ਆਪ ਨੂੰ ਸਮਝ ਰਿਹਾ ਵਾ। ਸਹੀ ਗੱਲ ਨਹੀਂ ਸਤਾਜੀ, ਅਸੀਂ ਸਾਡੇ ਤਾਂ ਕੱਖ ਵੀ ਨਹੀਂ। ਮੈਂ ਕਹਿੰਦਾ ਤੁਹਾਡਾ ਤੁਸੀਂ ਮਾਸ਼ਾਅੱਲਾ ਤੁਹਾਨੂੰ ਵਰਲਡ ਜਾਣਦਾ ਵਾ, ਤੇ ਜੈਟ ਬਣਦਾ ਨਹੀਂ। ਤਾਜ ਨਾਲੇ ਸੈਲੀਬ੍ਰਿਟੀਆਂ ਸਾਰੀਆਂ ਜਾਣਦੀਆਂ। ਉਹ ਬਾਸ ਦੀ ਗੋਵਿੰਦਾ ਸਾਹਿਬ ਕਹਿੰਦੇ ਸੀ ਉਹ ਧੁੰਦ ਵਾਲੀ ਜੁਗਤ ਬਹੁਤ ਮਜ਼ੇਦਾਰ ਹੈ, ਜਿਹੜਾ ਧੁੰਦ 'ਚ ਚਪੇੜਾ ਮਾਰ ਗਿਆ। ਇਹ ਸਭ ਤੋਂ ਪਹਿਲਾਂ ਕਿਹਨੇ ਕੀਤੀ ਸੀ? ਇਹਨੇ ਬਾਸ ਮੈਂ ਤੂੰ ਕੀਤੀ ਸੀ? ਹਾਂਜੀ ਉਸਤਾਦ ਜੀ। ਮਤਲਬ ਤੇਰੀ ਆਪਣੀ ਸੀ? ਹਾਂਜੀ ਉਸਤਾਦ ਜੀ, ਕਿਤੇ ਮਾੜੀ ਜੀ ਧੁੰਦ ਪੈ ਗਈ ਤੇ ਫਰੀਦ ਸਿਰ ਤੇ ਬਲਬ ਲਾ ਕੇ ਭਾਈ ਫਿਰਨ ਦਿਆ। ਉਹ ਬੰਦਾ ਕਹਿੰਦਾ ਮਿੱਠਾ ਭਾਈ ਤੁਸੀਂ ਕਿੱਥੇ ਰਹਿੰਦੇ? ਕਹਿੰਦਾ ਡੀ ਗਰਾਊਂਡ। ਕੀ ਕਹਿੰਦਾ? ਕਹਿੰਦਾ ਡੀ ਗਰਾਊਂਡ। ਤੇ ਡੀ ਗਰਾਊਂਡ ਬੰਦੇ ਹੀ ਰਹਿੰਦੇ ਆ ਕੀ? ਨਹੀਂ ਉਸਤਾਦ ਜੀ ਇਹਦੇ ਮੈਂ ਨਕਸ਼ੇ ਕਰੋ। ਫਰੀਦ ਸਾਹਿਬ ਮੇਰੇ ਨਾਨਾ ਬੂਈ ਦੀ ਇੱਥੇ ਕੋਠੀ ਹੁੰਦੀ ਸੀ ਡੀ ਗਰਾਊਂਡ। ਜਦੋਂ ਅਸੀਂ ਉਧਰੋਂ ਆਏ ਨਾ, ਹਰ ਸ਼ੈ ਵੇਚ ਵਟ ਕੇ ਇੱਥੇ ਆ ਕੇ ਡੀ ਗਰਾਊਂਡ ਕੋਠੀ ਲਈ ਆ ਤਾਂ ਖਾ ਕੇ ਉਹ ਤਾਂ ਡੀ ਗਰਾਊਂਡ ਯਾਰ ਕੀ, ਇਹ ਪਹਿਲੇ ਚੱਕ ਹੁੰਦੇ ਸੀ ਸਾਰੇ। ਇਹ ਅੱਜ ਜਿੰਨੀਆਂ ਵੀ ਲਗਜ਼ਰੀ ਬਣੀਆਂ ਨੇ, ਚੱਕ ਫਲਾਣਾ, ਚੱਕ 24, ਚੱਕ 34, ਚੱਕ ਜਿਉਂਦਿਆਂ ਦੇ ਮੇਲੇ, ਆ ਸੁਣਿਆ ਵੇ ਚੱਕ ਜਿਉਂਦਿਆਂ ਦੇ ਮੇਲੇ। ਆ 208 ਚੱਕ, ਹਾਂਜੀ ਹਾਂਜੀ 5 ਮਰਲੇ ਦਾ ਮਕਾਨ 2 ਕਰੋੜ ਰੁਪਏ ਦਾ, 2.5 ਕਰੋੜ ਵਾਲਾ ਵੀ ਹੈਗਾ ਉੱਥੇ 5 ਮਰਲੇ 5 ਮਰਲੇ ਦਾ ਜੀ। ਤੇ ਕੀ ਆ 208 ਚੱਕ, 204 ਚੱਕ। ਉਹ ਤੇ ਮਤਲਬ ਆ ਈਡਨ ਗਾਰਡਨ, ਜਿਹੜਾ ਈਡਨ ਵੈਲੀ, ਈਡਨ ਗਾਰਡਨ ਜਿਹੜਾ ਸਾਡੇ ਵਾਲਾ ਰੋਡ, ਉਹ ਪੰਜ ਸਾਰਾ 208 ਚੱਕ ਰੋਡ ਆ। ਹਾਂ ਹਾਂਜੀ ਲੇਕਿਨ ਇਹ ਕਹਿ ਰਿਹਾ ਨਾ ਉਹਦਾ ਡੀ ਗਰਾਊਂਡ ਦਾ, ਉਹ ਤੇ ਬੁਰਾ ਲੱਗਿਆ ਮੈਨੂੰ। ਚਲੋ ਉਹ ਡੀ ਬਣੀ ਨਾ, ਉਹ ਵੀ ਪਹਿਲੇ ਇਦਾਂ ਹੀ ਸੀ। ਅੱਛਾ ਉਸਤਾਦ ਜੀ, ਮੈਂ ਬਹਿਣਾ ਤੁਹਾਡੇ ਨਾਲ ਤੇ ਫਰੀਦ ਨੇ ਤੇ ਆਵਾਜ਼ ਨੇ ਨਹੀਂ ਇਕੱਠੇ। ਨਹੀਂ ਮੈਂ ਸ਼ਰਾਜ਼ ਦੇ ਨਾਲ ਬਹਿਣਾ। ਸਭ ਤੋਂ ਬਹੁਤਾ ਉਹ ਡਰਿਆ ਪਿਆ, ਤੁਹਾਨੂੰ ਪਤਾ ਹੀ ਨਹੀਂ, ਉਹ ਦੱਸ ਨਹੀਂ ਰਿਹਾ ਕਿਸੇ ਨੂੰ। ਸ਼ਰਾਜ਼ ਉਸਤਾਦ ਜੀ ਸੀਰੀਅਸਲੀ ਮੈਂ ਤੁਹਾਡੇ ਨਾਲ ਬਹਿਣਾ ਵਾ, ਤੇ ਮੈਨੂੰ ਕੋਈ ਪਰਵਾਹ ਨਹੀਂ ਰੋਟੀ ਟੂਟੀ ਦੀ, ਮੈਨੂੰ ਕੋਈ ਰੋਟੀ ਨਾ ਲੈ ਕੇ ਦੇਣਾ, ਮੈਨੂੰ ਸਿਰਫ ਉਹ ਸਵਾਦ ਦੇਣਾ ਤੁਸੀਂ 2 ਘੰਟੇ ਬਸ। ਆ ਰੋਟੀ ਖਵਾ ਕੇ ਨਾ, ਇਹ ਵੀ ਕਹਿਣਾ ਮਿੱਠੇ ਤੂੰ ਮੇਰੇ ਨਾਲ ਬਈ, ਫਿਰ ਜੇ ਸੌਣਾ ਹੀ ਤੇ ਮੇਰੇ ਨਾਲ ਬਈ, ਆਪਾਂ ਆਪਣੀ ਸੀਟ ਦਾ ਬਲਬ ਵੀ ਬੰਦ ਕਰ ਦੇਣਾ, ਹਨੇਰਾ ਜਿਹਾ। ਜਹਾਜ਼ ਦਾ ਪਤਾ ਹੈ ਤੈਨੂੰ? ਹਾਂ ਉੱਤੇ ਲੱਗੀ ਹੁੰਦੀ ਐ LCD, ਉਹ ਹੈੱਡਫੋਨ ਵੀ ਦਿੰਦੇ, ਉਹ ਇੱਕ ਚਿੱਟਾ ਜਿਹਾ ਸੂਟ ਪਾ ਕੇ ਆਂਦੀ ਵੀ ਆ ਨਰਸ ਜੀ। ਮੈਂ ਬਿਜ਼ੀ ਰਹਿਣਾ ਮਿੱਠੇ, ਜਦੋਂ ਜਹਾਜ਼ ਚੱਲਣਾ ਨਾ ਤੇਰਾ ਵੀਰਾ, ਵੇਖੀ ਬਿਜ਼ੀ ਤੈਨੂੰ ਨਜ਼ਰ ਆਏਗਾ। ਇਹ ਨਾ ਹੋਵੇ 에ਅਰ ਹੋਸਟਸ ਰੋਟੀ ਲੈ ਕੇ ਤੂੰ ਕੋਈ ਬਾਜੀ ਰਹਿਣੇ, ਮੈਂ ਬਰਤੋਨਾ ਲਿਆ ਮੇਰੀ ਭੈਣ। ਇਹ ਨਾ ਹੋਵੇ ਅਦਬ ਚ ਹੋ ਜਵੇ। ਤਾਜੀ ਇਹ ਮਿੱਠਾ ਬਾਹਰ ਚੱਲਾ, ਇੰਨਾ ਨਿਆਜ਼ ਵੰਡਣ ਦਿਆ ਜਹਾਜ਼ 'ਚ, ਬਾਹਰ ਖਲੋਤਾ ਵੀ ਤਾਜੀ ਚੋਲਾਂ ਦੇ ਛਾਪਰ ਲੋਕਾਂ ਨੂੰ ਦੇਈ ਜਾਂਦੇ ਆ ਤਾਜੀ। ਨਿਆਜ਼ ਬਣ ਜਹਾਜ਼ 'ਚ। ਉਹ ਪਾਇਲਟ ਕਹਿੰਦਾ ਇੱਕ ਰੱਖ ਲਈ ਮੇਰਾ। ਇਹਨੂੰ ਉਹਨੇ ਪੈਰਾਸ਼ੂਟ ਦਿੱਤਾ ਤੇ ਜੈਕਟ ਦੇ ਥੱਲੇ ਉਹਦੀ ਪੈਰਾਸ਼ੂਟ ਪਾ ਕੇ ਨਿਕਲਣ ਡਿਆ, ਉਹਨਾਂ ਫੜ ਲਿਆ। ਉਹਨੇ ਕਹੇ ਕੀ ਕਹਿੰਦਾ, ਉਹਨੇ ਬਾਹਰ ਡੰਡ ਹੁੰਦੀ। ਚਲੋ ਤਾਜੀ ਮਿੱਠਾ ਵੜਿਆ ਹੀ ਆ ਜਹਾਜ਼ 'ਚ, ਵੜਦੇ ਸਾਰੀ ਸਮਾਨ ਰੱਖ ਕੇ ਤੇ ਮੱਛੀਆਂ ਦੇਂਦੇ ਆ ਸਾਰਿਆਂ ਨੂੰ। ਉਹਨਾਂ ਨੂੰ ਕਹਿੰਦਾ ਪਰੋ ਬਿਸਮਿਲ੍ਲਾ। ਅੱਛਾ ਪਹਿਲੇ ਬਾਹਰ ਨੂੰ ਚੌਲ ਕਹਿੰਦੇ ਪੜੋ ਬਿਸਮਿਲ੍ਲਾ। ਤਾਜੀ ਮਿੱਠਾ ਇੰਨਾ ਡਰਨ ਦਿਆ, ਪਾਇਲਟ ਨੇ ਇਦਾਂ ਇਹਦੀ ਧੌਣ ਇੱਥੇ ਲੱਤ 'ਚ ਫਸਾਈ ਤੇ ਜਹਾਜ਼ ਚਲਾਉਂਦਾ। ਲੈ ਇੱਥੇ ਨੂੰ ਫਸਾਇਆ ਤੇ ਨਾਲ ਜਹਾਜ਼ ਚਲਾਉਂਦੇ ਕਿ ਤੂੰ ਨਹੀਂ ਬੋਲਣਾ, ਤੂੰ ਨਹੀਂ ਬੋਲਣਾ। ਇੱਕ ਲੱਤ ਪੂਰੀ ਉਹਨਾਂ ਦੇ ਉੱਤੇ ਰੱਖੀ ਧੌਣ ਤੇ, ਉੱਥੋਂ ਚੁੱਕ ਕੇ ਰੇਸ ਦੇ ਦਿੰਦਾ ਸੀ, ਫਿਰ ਉੱਤੇ ਰੱਖ ਦਿੰਦਾ। ਯਾਰ ਸੁਭਾਨ ਵੈਸੇ ਉਹ ਇਹਦਾ ਰੇਸਾਂ ਨੂੰ ਸਾਲਾ ਸੀ। ਅੱਛਾ ਇਹਦੇ ਜ਼ੇਨ ਚ ਜਹਾਜ਼ ਸਾਰਾ ਨਾ, ਕਲੱਚ, ਬ੍ਰੇਕ, ਰੇਸ, ਥੱਲੇ ਇੰਜਨ ਕਰਨਾ, ਉਤੋਂ ਹੈਂਡਲ, ਇਹਦੇ ਸਾਰਾ ਉਹ ਜ਼ੇਨ ਚ ਆ। ਤਾਜੀ ਉਹ ਬੈਠੇ ਤੇ ਹੁੰਦੇ, ਉਹ 2 ਜਣੇ, ਉਹ ਅੱਗੇ ਬਟਨ ਜੇ ਲੱਗੇ, ਉਹ ਬੈਠੇ ਹੱਥ ਬਟਨ ਲੱਗੇ ਹੁੰਦੇ ਨਾ, ਤੇ ਉਹਦਾ ਸਟੀਅਰਿੰਗ ਨਹੀਂ ਹੁੰਦਾ ਸਾਜੀ? ਹੁੰਦਾ ਵਾ। ਆਹੋ ਤੇ ਹੁੰਦਾ ਦੀ ਸਾਜੀ।
ਅੱਛਾ ਯਾਨੀ ਕਿ ਗੋਲ ਸਟੀਅਰਿੰਗ ਨਹੀਂ ਹੁੰਦਾ ਉਸਤਾਦ ਜੀ ਉਹਦਾ? ਨਹੀਂ ਉਹ ਨਹੀਂ ਹੁੰਦਾ। ਉਸਤਾਦ ਜੀ ਠੰਡ ਬੜੀ ਅੰਦਰ ਚੱਲ ਕੇ ਨਹੀਂ ਅਸੀਂ ਹੁਣ ਜਾ ਕੇ ਬੋਰਡਿੰਗ ਕਰਾਈਏ ਨਾ ਆਪਣੀ ਨਾਜ਼ਰੀਨ, ਤੇ ਬਾਕੀ ਫਿਰ ਅਸੀਂ ਅੰਦਰ ਦੇਖਦੇ ਹਾਂ ਕੋਈ ਹਿਸਾਬ ਕਿਤਾਬ ਲੱਗਾ ਤੇ ਕਰ ਲਾਂਗੇ ਸ਼ੂਟ, ਨਹੀਂ ਤੇ ਫਿਰ ਜਿੰਨਾ ਆ ਗਿਆ ਬਾਕੀ ਉੱਥੇ ਉਤਰ ਕੇ ਕਰ ਲਾਂਗੇ। ਮੇਰਾ ਲੱਗੀ 1 2 3 4 5 6 ਆਹੋ ਕੁਝ ਉੱਥੇ ਉਤਰ ਕੇ ਥੋੜਾ ਜਿਹਾ ਕਰਕੇ ਪਹੁੰਚ ਕੇ ਤੇ ਫਿਰ ਅਸੀਂ ਅਪਲੋਡ ਕਰ ਦਿਆਂਗੇ ਪ੍ਰੋਗਰਾਮ। ਠੀਕ ਹੈ ਜੀ। ਲਓ ਜੀ ਮੇਰਾ ਆਪਣਾ ਬੋਰਡਿੰਗ ਕਰਾਈਏ। ਟਾਈਮ ਕੀ ਹੋ ਗਿਆ? ਆਹੋ ਕਰਾਈਏ, ਰੰਗ ਸਾਫ਼ ਹੋਣਾ ਚਾਹੀਦਾ ਉਸਤਾਦ ਜੀ। 11 12 1 ਆ ਬੋਰਡਿੰਗ ਕਰਾਈਏ। ਅੰਦਰ ਵੀ ਬਹਿਣਾ ਨਾ, ਅੰਦਰ ਬਹਿ ਕੇ ਕਰ ਲਾਂਗੇ ਥੋੜਾ ਬਹੁਤ ਕੁਝ। ਉਸਤਾਦ ਜੀ ਹਲੇ ਅੰਦਰੋਂ ਜਹਾਜ਼ ਧੋਂਦਿਆ ਆ, ਹੁਣ ਆਇਆ ਮੈਂ ਵੇਖ ਕੇ ਆਇਆ, ਅੰਦਰੋਂ ਉਹਨੇ ਪੈਪ ਵਾੜਿਆ, ਉਹ 2 ਜਣੇ ਦੇ। ਚਲੋ ਕੋਈ ਗੱਲ ਨਹੀਂ, ਆ ਜਾਓ ਨਾਜ਼ਰੀਨ। ਅੱਗੇ ਚੱਲ ਆਜੀ ਕਸਬੇ ਹੋਟਲਾਂ ਦੀ ਪੈਂਦੇ ਆ ਤਾਂ ਬਾਅਦ ਚ ਪਿੱਛੋਂ ਆ ਜਾਂਦਾ ਕੋਈ ਇੱਕ ਬੋਤਲ ਦੇ ਦੋ ਪਿੱਛੀਆਂ ਚੱਲ ਉਹ ਸਾਡਾ ਚੱਲ ਹਾਂਜੀ ਆਇਆ ਇਹ ਹੋ ਜਾ ਪਿਛਲੀ ਵਾਰੀ ਦੇ ਨਾਲ ਠੀਕ ਹੈ ਭਾਈ। ਇਹ ਤਾਂ ਖਾਲੀ ਗਿਆ ਉਹ ਆਇਆ ਬਾਜੀ ਨਾ ਯਾਰ ਇਹ 15-20 ਦਿਨ ਠੀਕ ਨਹੀਂ ਹੋਇਆ ਤਾਂ ਲੱਗਦਾ ਕਿਰਾਇਆ ਦੇ ਕਾਹਦੀ ਪਤਾ ਚੱਲਦਾ ਸਾਜੀ ਨਾਲ ਪਿੱਛੋਂ ਆ ਜਾਂਦਾ ਮੰਨ ਲਓ। ਪਿੱਛੋਂ ਕਿੱਥੋਂ? ਮੈਂ ਪਿੱਛੋਂ ਤਾਂ ਆ ਗਿਆ ਨਹੀਂ ਨਾ ਪਿੱਛੋਂ ਕਿੱਥੋਂ ਆਣੇਗਾ ਤੂੰ? ਬੱਸਾਂ ਜਾਂਦੀਆਂ ਹੀ ਨਹੀਂ ਉੱਥੇ ਤੇ ਭਾਈ। ਔਰ ਸ਼ੀਸ਼ੇ ਦੇ ਨਿੱਕੇ ਨਿੱਕੇ ਸ਼ੀਸ਼ੇ ਵੀ ਮੈਲੇ ਹੋਏ ਤੇ। ਕਾਜੀ ਕਿਤੇ ਮੈਨੂੰ ਨੇਰੇ ਵਾਲੀ ਜਗ੍ਹਾ ਚ ਪੁਰਾਣਾ ਟਾਈਪ ਜਹਾਜ਼ ਆ ਫਰੀਦ ਖਾਂ। ਚੱਲ ਕੇ ਸਮਾਨ ਲੈ ਜਾਓ ਕਾਜੀ ਆ ਕਰਾਲੇ ਜੀ ਪੈਂਦੇ ਔਰ ਇਹ ਤੁਰ ਫਿਰ ਲੈਂਦੇ ਆ ਕਰਾਲੇ ਪੈਂਦੇ। ਇਹਨੂੰ ਫੜ ਯਾਰ, ਇਹਨੂੰ ਫੜ। ਤੂੰ ਡਰ ਨਹੀਂ ਆ ਕਿ ਤੈਨੂੰ ਹੋਇਆ ਕੁਛ? ਉਹਨਾਂ ਦਾ ਸਾਹ ਹੋਣਾ, ਉਹਦੇ ਤਾਂ ਹਿੰਮਤ ਭੱਜੀ ਭੁੱਜੀ ਜਾਣ ਡਿਆ, ਮੇਰੇ ਤਾਂ ਹਿੰਮਤ ਵੀ ਨਹੀਂ ਹੈਗੀ ਸਾਡੀ। ਫਿਰ ਸਪੋਰਟ ਲਖਪਤ ਜਾ ਨਹੀਂ ਤਾਜੀ ਕੋ ਮੰਨ ਲਿਆ ਕਰੋ ਤਾਜੀ ਨਹੀਂ ਤਾਜੀ ਕੱਲ ਨੂੰ ਚੱਲ ਜਾਵਾਂਗੇ। ਭਾਈ ਮੈਂ ਵਾਪਸ ਜਾ ਸਕਦਾ ਨਹੀਂ ਬਾਹਰ ਜਾ ਸਕਦਾ ਤੇ ਬੋਰਡਿੰਗ ਸਾਰਾ ਕੁਝ ਹੋ ਗਿਆ। ਦਿਲ ਦਾ ਬੜਾ ਛੋਟਾ ਵਾ ਯਾਰ, ਮਿਹਰਬਾਨੀ। ਉਹਨੇ ਫੜ ਬੈਠਾ ਕਿਤੇ। ਬੈਠੇ ਹੀ ਆ, ਆ ਜਾ। ਮੈਂ ਨਾਲ ਹੀ ਆ। ਸਾਜੀ ਮੈਂ ਇਹਨੂੰ ਫੜਿਆ ਵਾ ਤੇ ਮੈਨੂੰ ਤੁਸੀਂ ਫੜਿਓ। ਤਾਜੀ ਜਾਂ ਮੈਨੂੰ ਨੇਰੇ ਚ ਭਾਇਓ ਜਾਂ ਕਿਤੇ ਨਿੱਘ ਵਾਲੀ ਜਗ੍ਹਾ ਚ ਭਾਇਓ। ਆ ਜਾ। ਹਾਂਜੀ ਆ ਜਾ। ਤਾਜੀ ਕਾ ਮਾਰ ਕੇ ਤਾਂ ਦਿਲ ਵੀ ਬਣਾਇਆ ਲਾਲ ਮਾਰ। ਇੱਕ ਘਰ ਫੋਨ ਕਰਾ ਕੀ ਕਰਨਾ? ਘਰ ਫੋਨ ਕਰਾ ਮੇਰੀ ਹੋ ਗਈ ਗੱਲ ਉਹਨਾਂ ਨਾਲ। ਮੈਂ ਆਪਣੇ ਘਰ ਓਏ ਉਹਨਾਂ ਨੇ ਇਸੇ ਚੱਕਰ 'ਚ ਤੇ ਤੈਨੂੰ ਭੇਜਿਆ। ਮੈਂ ਜਾਣਾ ਅੱਲਾ ਖੈਰ ਕਰੇ ਕਿਤੇ ਜਾਨ ਛੁੱਟੇ ਤੇ। ਤਾਜੀ ਮੈਂ ਆਪਣੇ ਪੱਲੇ ਅੱਗੇ ਆ ਜਾਓ। ਇੱਥੇ ਕੋਲ ਟਿਆ ਤਾਜੀ ਮਾਰ ਜਾਣਾ। ਬੈਠਾ ਬੈਠਾ ਨਾਲ ਤਾਜੀ ਸਾਹਿਬ। ਦੇ ਜਾਣੇ ਤੁਹਾਡੇ ਨਾਲ ਹੈ ਹੀ ਆ ਮਾਰ ਜਾਣਾ। ਨਹੀਂ ਤੈਨੂੰ ਲੈ ਕੇ ਜਾਣਾ। ਤਾਜੀ ਮੈਂ ਰੱਖਿਆ ਸਪੈਸ਼ਲ ਕਰਾ ਕੇ ਅੱਲਾ ਦੀ ਕਸਮ ਹੈ ਤੁਹਾਡੇ ਤੋਂ ਪਹਿਲੇ ਮੈਂ ਉੱਥੇ ਹੋਗਾ। ਹਾਂ ਵੇਖੀ ਆ ਸਾਜੀ ਉਹ ਬੈਗ ਮੇਰਾ ਚਾਚਾ ਕੀ ਪਤਾ ਵੀ ਉੱਤੇ ਜਹਾਜ਼ ਜਾ ਰਿਹਾ ਥੱਲੇ ਰਕਸ਼ਾ ਜਾ ਰਿਹਾ। ਬਸ ਸਾਜੀ ਉਹ ਬੈਗ ਤੇ ਉਹ ਚੱਕ ਮਾਰਨ ਦੇ ਉਹ ਇੱਧਰ ਆ ਜਾ ਤੂੰ ਅੱਗੇ ਹੋ। ਤਾਜੀ ਉਹ ਤਾਂ ਮੇਰੇ ਮੈਂ ਨਾਲ ਉਹ ਬੈਗ ਮੇਲੇ ਚ ਦਿਲ ਨਹੀਂ ਬਾਜੀ ਕੀ ਹਾਲ? ਅੱਜ ਭਾਈ ਨੂੰ ਪੁੱਛਣਾ ਭਾਈ ਕੁਛ ਹੁੰਦਾ ਜਹਾਜ਼ ਬਸ ਜੰਦੀ ਸਾਹਿਬ ਤੁਹਾਡੇ ਨਾਲ ਤੇ ਕੁਝ ਵੀ ਨਹੀਂ ਹੋਇਆ ਥੋੜਾ ਕੁਛ ਨਹੀਂ ਹੁੰਦਾ ਯਾਰ, ਅਸੀਂ ਸਾਰੇ ਤੇਰੇ ਨਾਲ ਨਹੀਂ। ਤੂੰ ਕੱਲਾ ਚੱਲਾਂ ਕੱਲਾ ਚੱਲਾਂ ਤੂੰ। ਮੈਂ ਆ ਜਾਣਾ ਤਾਜੀ ਅੱਲਾ ਦੀ ਕਸਮ ਹੈ। ਇੱਥੋਂ ਕਿੱਥੇ ਜਾਣਾ ਹੁਣ ਤੂੰ? ਅੱਲਾ ਦੀ ਕਸਮ ਹੈ ਤਾਜੀ। ਇੱਥੋਂ ਜਾਣਾ ਕਿੱਥੇ ਹੁਣ ਤੂੰ? ਇੱਥੋਂ ਕਿੱਥੇ ਜਾਏਗਾ ਹੁਣ? ਉਹ ਲਾਹ ਤਾਂ ਉਹਨਾਂ ਨੇ ਆ ਵੀ ਇੱਥੋਂ ਲਾਹ ਦੇਣਾ, ਉਸ ਤੋਂ ਬਾਅਦ ਸਿਰਫ ਜਹਾਜ਼ ਤੇ ਅਸੀਂ ਰਹਿ ਜਾਣਾ। ਤਾਜੀ ਤੁਸੀਂ ਮਾਰੀ ਜੀ ਇਜਾਜ਼ਤ ਦਿਓ, ਵੇਖੋ ਭਈ ਇਹ ਜਹਾਜ਼ ਨਹੀਂ ਨਿਕਲਣਾ। ਮੈਂ ਉਹ ਗੁਲਾਮਾਬਾਦ ਨਾ ਪਹੁੰਚਿਆ ਤਾਜੀ ਮਤ ਦੋ। ਅੱਛਾ ਚੱਲ ਚੱਲ। ਮੈਂ ਗੋਲੀ ਖਾਣਾ ਫਿਰ ਮੈਂ ਨਾਲ ਹੀ ਸਾਜੀ ਕਸਮ ਨਾਲ ਹੀ ਆਂਦਾ। ਉਹ ਭਾਈ ਨੇ ਮੈਨੂੰ ਕਹਿੰਦਾ ਮੈਂ ਨਾਲ ਜਾਈਂ ਉਹ ਖੜੇ ਅੱਧੀ ਮੈਨੂੰ ਨਾ ਖਿੱਚ ਜੀ ਪੈਣ ਦੇ ਯਕੀਨ ਕਰੋ, ਭਾਰ ਦੀ ਨਾ ਮੈਨੂੰ ਖਿੱਚ ਪੈਣ ਦੀ। ਲੇਡੀਜ਼ ਆ। ਲੋ ਜੀ ਨਾਜ਼ਰੀਨ ਸਹੀ ਹੋ ਕੇ ਬੈ। ਤਾਜੀ ਖਲੋ ਜੋ ਹਲੇ ਥੋੜੀ ਕਿਤੇ। Good afternoon, ladies and gentlemen. From the cockpit, Captain speaking. My name is Martin and I am joined here ਓਏ ਠਹਿਰ, today by ਇਜ਼ੀ ਹੋ ਕੇ ਬੈ, ਕੁਛ ਨਹੀਂ ਹੁੰਦਾ। ਅਸੀਂ ਸਾਰੇ ਨਹੀਂ ਬੈਠੇ ਤੇਰੇ ਨਾਲ। and on ਆ behalf 250 ਬੰਦਾ ਬੈਠਾ, ਪਾਗਲ ਆ ਸਾਰੇ। welcome on board ਉਹ ਹੋਟਲ ਹੀ ਨਹੀਂ ਦਿਆ ਤਾਜੀ। ਤੈਨੂੰ ਸਮਝ ਆਈ ਉਹਨੇ ਜਿਹੜਾ ਬੁੱਢੀ ਨੇ ਸਮਝਾਇਆ ਕਿ ਇਦਾਂ ਬੰਨਣਾ ਇਦਾਂ ਬੰਨਣਾ। ਹਾਂਜੀ ਉਹ ਕਹਿੰਦੀ ਤੂੰ ਤੁਹਾਡੀ ਆਪਣੀ ਗਾਰੰਟੀ, ਸਾਡੀ ਕੋਈ ਗਾਰੰਟੀ ਨਹੀਂ ਤਾਜੀ। 3 ਹਾਂਜੀ hours and 20 minutes from takeoff. ਉਹ ਕਹਿੰਦਾ ਮੈਨੂੰ ਜਾਣਦੀ ਆ ਤਾਜੀ, ਦੱਸੋ। ਉਹਨੇ ਤੈਨੂੰ ਦੱਸਿਆ ਵਾ ਕਿ ਜੇ Weather en route, just with ਕੋਈ ਮਸਲਾ ਬਣੇ ਤੇ ਇੱਥੋਂ ਇੰਜ ਕਰਨਾ, ਇੱਥੋਂ ਇੰਜ ਕਰਨਾ, ਇੱਥੋਂ ਇੰਜ ਕਰਨਾ। this weather ਤਾਜੀ ਮੈਨੂੰ ਨਾ ਕਿਤੇ ਤਨਹਾਈ ਚ ਥੋੜਾ ਮੈਂ ਘੇਰੇ ਲਾਣਾ ਵਾ। ਜਿਹੜੇ ਨਹੀਂ ਲਾਉਣ ਦੇਣੇ ਉਹਨਾਂ ਨੇ। Celsius. ਹਾਲੇ ਤੇ ਖੜਾ ਵਾ ਤੇ ਹਾਲ ਹਾਲੇ ਜਦੋਂ ਇਹਨੇ ਇੰਜ ਕਰਨਾ ਉਦੋਂ ਤੇਰਾ ਪਤਾ ਨਹੀਂ ਕੀ ਬਣਨਾ ਤੇਰਾ। ਤਾਂ ਨੂੰ ਹੁਣ ਹਾਂਜੀ ਤਾਜੀ ਨਾ ਏਦਾਂ ਕਰਿਆ ਕਰੋ ਤਾਜੀ।
because there is one arrival. ਹਾਂਜੀ ਪਹਿਲੀ ਰੀ ਚੱਲਾ ਜੀ ਹਾਂਜੀ ਹਾਂ ਮੈਂ ਜੇ ਵਾਪਸੀ ਆ ਜਾਣਾ ਤੇ ਫਿਰ ਮੈਨੂੰ ਕਈ ਮੌਲਵੀ ਆ ਗਏ ਹਾਂ ਲੈ ਮੌਲਵੀ ਮੈਨੂੰ ਫੇਰ ਕਹੀ ਭਾਜੀ ਨੂੰ ਇਸ ਟਾਈਮ ਛੱਡੋ ਇਸ ਟਾਈਮ ਨਾ ਬਦਤਮੀਜ਼ ਹੋਇਆ ਪਿਆ ਫੁੱਲ ਨਹੀਂ ਇਹ ਪ੍ਰੋਗਰਾਮ ਵੀ ਬਦਤਮੀਜ਼ੀ ਆਹੋ ਬਸ ਠੀਕ ਹੈ ਇਹਨੂੰ ਨਾ ਛੇੜੋ ਇਸ ਟਾਈਮ ਤਮੀਜ਼ ਹੁਣ ਗੁਰਦੇ ਪੇਲ ਕਰਾ ਲਈ ਆਪਣੇ ਤਾਜੀ ਮੈਂ ਤੁਹਾਡੀ ਮਿਹਰਬਾਨੀ ਨਾ ਮੈਂ ਛੇਰ ਹੋਣਾ ਹੁਣ ਇਹਨੇ ਤਾਂ ਨੂੰ ਜਾਣਾ ਹੈ ਤੇ ਐ ਹੀ ਫਿਰ ਨਿਜ਼ਾਮ ਹੋ ਜਾਣਾ ਇੱਕ ਅੱਧੀ ਇਹ ਰੋਸਟਰ ਮੁੱਲ ਸਾਹਿਬ ਇੱਥੇ ਪੱਕੀ ਆਪਣੇ ਲਾਗੇ ਖਿਲਾਰੋ ਆਹੋ ਉਹਨੂੰ ਇੰਗਲਿਸ਼ ਚ ਉਹਨੂੰ ਸਮਝ ਵੀ ਨਹੀਂ ਆਉਣੀ ਕੀ ਜੀ ਕਹਿੰਦੇ ਉਹਨੂੰ ਕੋ 2 ਨਿੰਬੂ ਪਾ ਕੇ ਇੱਕ ਸਕੰਜਵੀ ਦਾ ਗਲਾਸ ਦੇ ਦੇ ਦਿਲ ਕਸਮ ਹੈ ਘਟਣ ਵਧਣ ਦਿਆ 3 ਲੱਖ ਲਾਤਾ ਇੱਕ ਸਕੰਜਵੀ ਦਾ ਗਲਾਸ ਨਹੀਂ ਦੇਦੇ ਯਾਰ ਸਬਰ ਕਰ ਲੈ ਤੈਨੂੰ ਸਾਰਾ ਕੁਝ ਦੇ ਯਾਰ ਅਲੀ ਭਾਈ ਯਾਰ ਉਹ ਕਹਿੰਦਾ ਉਹਨੂੰ ਕਹ 2 ਨਿੰਬੂ ਪਾ ਕੇ ਸ਼ਿਕੰਜਵੀ ਦਾ ਗਲਾਸ ਮਿਲ ਦੇ ਦੇ ਭਾਈ ਮਿਹਰਬਾਨੀ ਹੈ ਯਾਰ ਮਿਹਰਬਾਨੀ ਮੈਂ ਲੱਤਾਂ ਘੋੜ ਦੂੰਗਾ ਪਾਇਲਟ ਦੀਆਂ ਯਾਰ ਮੁੱਲ ਤੈਨੂੰ ਡਰ ਨਹੀਂ ਲੱਗਦਾ ਮੈਨੂੰ 16 ਸਾਲ ਹੋ ਗਏ ਸੋਹਣੇ ਯਾਰ ਪਤਾ ਨਹੀਂ ਪੱਥਰ ਦੇ ਆ ਤੁਸੀਂ ਅੱਲਾ ਮਾਫ ਕਰੇ 3 ਲੱਖ ਲਾ ਕੇ ਨਹੀਂ ਤੁਹਾਨੂੰ ਡਰ ਲੱਗਣ ਦਿਆ ਯਾਰ ਮੈਂ ਹੈਰਾਨ ਭਾਏ ਨਾ ਉਹਨਾਂ ਨੂੰ 16 ਸਾਲ ਹੋ ਗਏ ਕਿੰਨੀ ਵਾਰੀ ਸਫ਼ਰ ਕੀਤਾ 16 ਸਾਲ ਹੋ ਗਏ 16 ਸਾਲ ਹੋ ਗਏ ਤੇ ਤੂੰ ਦੇ ਉੱਤੇ ਲੰਮੇ ਪੈ ਕੇ ਵੀ ਚੱਲ ਜਾਣਾ ਮੈਂ ਪੈ ਕੇ ਕਦੋਂ ਪੈਸੇ ਨਹੀਂ ਧਰੇ ਇੱਥੇ ਬਹਿ ਕੇ ਜਾਵਾਂਗੇ ਤਾਜੀ ਨਾ ਇਹ ਗੱਲਾਂ ਨਾ ਕਰੋ ਇਦਾਂ ਬਹੁਤਾ ਡਰ ਲੱਗਦਾ ਹੈ ਹਲੇ ਚੱਲਿਆ ਨਹੀਂ ਕਸਮ ਖਰਾ ਸਾਈ ਬਾਹਰ ਇੱਕ ਸਿਗਰਟ ਪੀ ਲੈਂਦੋ ਖਲੋ ਕੇ ਮੈਂ ਆ ਜਾਣਾ ਹੁਣੇ ਤੂੰ ਜਾ ਤੈਨੂੰ ਜਾਣ ਦਿੰਦੇ ਆ ਹੁਣ ਉਹਨਾਂ ਨੇ ਉਹ ਵੀ ਲਾਤਾ ਜਿੱਧਰੋਂ ਦੀ ਚੜ ਕੇ ਨਹੀਂ ਆਇਆ ਤੂੰ ਉਹ ਵੀ ਲਾਤਾ ਉਹਨਾਂ ਨੇ ਹੁਣ ਤੇ ਜ਼ਮੀਨ ਤੋਂ ਮੇਰਾ 30 ਫੁੱਟ ਉੱਤੇ ਦਰਵਾਜ਼ਾ ਵਾ ਤਾਜੀ ਮੈਨੂੰ ਨਾ ਮੈਂ ਬਹਾਨੇ ਨਾਲ ਪਾਇਲਟ ਦੇ ਲਾਗੇ ਜਾ ਕੇ ਬਹਿ ਜਾਣਾ ਹਾਂ ਇੱਥੇ ਨਹੀਂ ਤਾਜੀ ਮੇਰੇ ਕੋ ਉਤੋਂ ਇੱਥੋਂ ਬਹੁਤਾ ਨੀਵਾਂ ਹੋਣਾ ਮੌਲਤਾ ਇਦਾਂ ਜਦੋਂ ਤਾਂ ਨੂੰ ਜਾਣਾ ਮੌਲਵੀ ਸਾਹਿਬ ਮੈਂ ਨਹੀਂ ਅੱਛਾ ਕਦੀ ਤੂੰ ਕਹਿ ਰਿਹਾ ਕਦੀ ਮੌਲਵੀ ਸਾਹਿਬ ਕਹਿ ਮੌਲਤਾ ਰਹੇ ਮੇਰੇ ਭਰਾ ਵਾ ਮੌਲਤਾ ਬੌਂਦਲ ਗਿਆ ਛੋਟਾ ਭਰਾ ਹਾਂਜੀ ਤੂੰ ਵੱਡੇ ਭਰਾ ਵੀ ਤੁਸੀਂ ਛੋਟੇ ਵੀ ਆ ਹਾਂਜੀ ਚਲੋ ਕੋਈ ਨਹੀਂ ਈਜ਼ੀ ਹੋ ਜਾ ਕੋਈ ਦਵਾ ਦਵੂ ਹੁੰਦੀ ਕੋਈ ਤਾਜੀ ਆਂਦੀ ਕਿਹੜੀ ਮੈਨੂੰ ਤਰਾਨਾ ਆਂਦਾ ਵਾ ਕੌਮੀ ਤਰਾਨਾ ਮੈਂ ਪੜ੍ਹ ਦਿੰਦੇ ਆ ਵਾ ਤਾਜੀ ਕੌਮੀ ਤਰ੍ਹਾਂ ਨਾ ਹਾਂਜੀ ਬਾਬੇ ਪੜੀ ਜਾ ਮੂੰਹ ਚ ਹੋਏ 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 ਤਾਜੀ ਇਹ ਨਹੀਂ ਕੋਈ ਤੁਕ ਤਾਜੀ ਮੈਂ ਕਹਿੰਦਾ ਇੱਥੇ ਹਿੱਲੀ ਨਾ ਇੱਥੇ ਬਹਿ ਜਾ ਡਰਾਮਾ ਨਾ ਕਰੀ ਕੋਈ ਤਾਜੀ ਬੈਲਟ ਲੱਗੀ ਹੈ ਹਿੱਲ ਕੇ ਘੱਟ ਡਰ ਲੱਗਦਾ ਅੱਛਾ ਪਿੱਛੇ ਹੋ ਜਾ ਤੂੰ ਪਿੱਛੇ ਹੋ, ਇੱਥੇ ਬਹਿ ਕੇ ਡਰੀ ਜਾ ਜਿੰਨਾ ਡਰਨਾ ਉਹ ਪਿਛਲੇ ਨੇ ਬਸ ਸਿਰ ਤੇ ਹੱਥ ਰੱਖ ਲਿਆ ਖੱਪ ਦੀ ਵਜ੍ਹਾ ਤੋਂ ਭਰਾਓ ਘਰੋਂ ਭੱਜੇ ਆ ਤੁਸੀਂ ਹੈ ਪਤਾ ਨਹੀਂ ਅੱਗੇ ਪਿੱਛੇ ਹੀ ਨਹੀਂ ਆ ਲੋਕ ਮੈਂ ਇਹ ਹਰਾ ਵੇਖੀ ਹੁਣੇ 2-2.5 ਘੰਟੇ ਬਾਅਦ ਨਾ ਹਾਂਜੀ। ਆਰਾਮ ਨਾਲ ਅਸੀਂ ਇੱਦਾਂ ਹੀ ਉਤਰ ਜਾਣਾ ਲੈਂਡਿੰਗ ਹੋਈ ਨਹੀਂ ਬਸ ਤੁਸੀਂ ਉਤਰਨਾ ਉਨੀ ਦੇ ਚ ਤੂੰ ਮੇਰੇ ਦਿਲੋਂ ਉਤਰ ਜਾਣਾ ਤਾਜੀ ਦਿਲੋਂ ਮੈਂ ਵੇਖੀ ਤੇ ਜਾ ਮੈਂ ਫੁੱਲ ਹਿਸਾਬ ਲਾ ਰਿਹਾ ਅੱਛਾ ਮੈਨੂੰ ਕਹੀ ਜਾਂਦਾ ਵੇਖੀ ਤੇ ਜਾ ਹਾਂਜੀ ਪਨੀਰ ਹਾਲੇ ਕੁਛ ਨਹੀਂ ਹਾਲੇ ਜਦੋਂ ਡਰਨਾ ਹੋਊਗਾ ਨਾ ਤੇ ਮੈਂ ਦੱਸੂਗਾ ਕਿ ਇੱਥੇ ਡਰਨਾ ਵਾ ਯਾਰ ਉਹਨੂੰ ਪਾਇਲਟ ਨੂੰ ਕਹਿ ਜਾਂ ਤੋੜ ਲਾ ਕੀ ਉਹਨੇ ਸਾਹ ਸਿਖਾਏ ਮੇਰੇ ਆਹੋ ਜੇ ਤੋੜ ਲਾ ਹਾਲੇ ਇੰਜਨ ਗਰਮ ਹੋ ਰਿਹਾ ਵਾ ਇੰਜਨ ਗਰਮ ਹੁੰਦੇ ਆ ਨਰਸ ਆਏਗੀ ਉਹ ਆਏਗੀ ਲਾਜ਼ਮ ਆਏਗੀ ਬਾਅਦ ਚੋਂ ਐਵੇਂ ਇਹਨੇ ਚੱਕ ਭਰ ਲੈਣਾ ਜਹਾਜ਼ ਨੇ ਉਹਨੂੰ ਕਹਾ ਜਾਂ ਤੋੜ ਲਾ ਜਾਂ ਉਹਨੂੰ ਬੰਦ ਕਰ ਦੇ ਜਹਾਜ਼ ਨੇ ਚੱਕ ਭਰ ਲੈਣਾ ਕਹਿੰਦਾ ਬਾਥਰੂਮ ਕਿੱਥੇ ਗਾ ਤਾਜੀ ਦੁਬਈ ਮੈਂ ਛੱਟੇ ਮਾਰ ਕੇ ਆਣੇ ਅੱਖਾਂ ਨੂੰ ਤਾਜੀ ਦਿਲ ਘਬਰਾਉਂਦੇ ਆ ਬੇਟਾ ਇਹ ਜਦੋਂ ਇੰਜਨ 'ਚ ਜਹਾਜ਼ ਹੋਣਾ ਤੂੰ ਤੁਰਨਾ ਨਾ ਤੇ ਇੰਜਨ ਕਰਕੇ ਤੂੰ ਉੱਥੇ ਵੱਜਣਾ ਉਧਰ ਫਾਇਦਾ ਵੱਜ ਕੇ ਡਿੱਗ ਜੂਗਾ ਖੈਰ ਅੰਦਰ ਨਹੀਂ ਮੈਂ ਮਰਾਂਗਾ ਇਨਸ਼ਾਅੱਲਾ ਹਾਂ ਥੱਲੇ ਭਲਾ ਅੱਛਾ ਤੂੰ ਪੂਰਾ ਜ਼ੇਨ ਬਣਾਇਆ ਹੈ। ਹਾਂਜੀ ਪਹਾੜੀ ਤੇ ਪਤਾ ਕੀ ਗੱਲ ਸੁਣ ਦੁਆ ਪੜ ਕਿ ਅੱਲਾ ਖੈਰ ਕਰੀਏ ਤੇ ਨਾ ਸਾਨੂੰ ਪਹੁੰਚਾਵੇ ਠੀਕ ਹੈ ਨਾ ਇਹ ਜ਼ੇਨ ਬਣਾ ਕਿ ਅੱਲਾ ਪਾ ਖੈਰ ਕਰੀਏ ਤੇ ਨਾ ਪਹੁੰਚਾਵੇ ਸਾਰੀਆਂ ਸਵਾਰੀਆਂ ਨੂੰ ਠੀਕ ਹੈ ਸਾਰੀਆਂ ਨੂੰ ਬਚਾਵੇ ਤਾਜੀ ਮੈਂ ਨਹੀਂ ਪਹੁੰਚਣਾ ਮੈਂ ਕੋਈ ਬਰਾਬਰ ਦੀ ਭਾਰੀ ਆਈ ਵੇਖ ਤੂੰ ਮੇਰੀ ਆ ਉਤਰ ਰਹੀ ਆ ਹਾਂਜੀ ਤੁਰ ਪਏ ਆ ਤਾਜੀ ਉਹਨੂੰ ਕੋਈ ਜ਼ਰਾ ਖਿਲਾ ਰਿਓ 1 ਮਿੰਟ ਜ਼ਰਾ ਮੈਂ ਆਇਆ ਬਾਹਰੋਂ 1 ਮਿੰਟ ਠਹਿਰ ਜਾ ਜਰਾ ਚੁੱਪ ਕਰ ਜਾ ਬਸ ਬਾਹਰੋਂ ਹੋ ਕੇ ਨਹੀਂ ਈਜ਼ੀ ਰਹਿ ਟੈਨਸ਼ਨ ਨਾ ਲੈ ਆ ਵੇਖੋ ਕੰਨੀ ਖਾਂ ਦੇ ਆ ਤਾਜੀ ਠਹਿਰ ਜਾ ਹਲੇ ਸਬਰ ਕਰ ਹਾਲੇ ਤੇ ਇਹਦੇ ਇਥੋਂ ਸਪੀਡ ਪੜਨੀ ਠਹਿਰ ਜਾ ਅਰੇ ਈਜ਼ੀ ਹੌਸਲਾ ਕਰ ਹੌਸਲਾ ਕਰਨਾ ਵਾ ਕਿੰਨਾ ਕੋ ਚਲਾ ਗਿਆ ਹਾਲੇ ਕਿੱਥੇ ਚਲਾ ਗਿਆ ਹਾਲੇ ਤੇ ਜ਼ਮੀਨ ਤੇ ਹੀ ਹੈ ਹਾਂ ਉਹ ਆ ਜੋ ਉੱਡ ਗਿਆ ਮੋਲ ਸਾਹਿਬ ਕਿੰਨੇ ਭੱਜਣਾ ਵਾ ਇਦਾਂ ਇਹ ਹੈ ਭੱਜਣਾ ਬਹੁਤ ਤੇਜ਼ ਓਏ ਹੋਏ ਹੋਏ ਮੈਨੂੰ ਵੀ ਭਜਾ ਦੇ ਯਾਰ ਕਿਤੇ ਠਹਿਰ ਜਾ ਸਬਰ ਕਰ ਕੁਛ ਨਹੀਂ ਹੁੰਦਾ ਹਾਲੇ ਨੇ ਇੱਕ ਜਗ੍ਹਾ ਤੇ ਜਾ ਕੇ ਨਾ ਇੱਕ ਪੋਜੀਸ਼ਨ ਤੇ ਕਰਕੇ ਥੋੜਾ ਸਲੋ ਹੋਣਾ ਖਲੋਣਾ ਵਾ ਉੱਥੋਂ ਫਿਰ ਇਹਦੇ ਇੰਜਨ ਸਟਾਰਟ ਹੋਣੇ ਆ ਤੇ ਫਿਰ ਇਹਨੇ ਭੱਜਣਾ ਤਾਜੀ ਨਾ ਕਰੋ ਇਦਾਂ ਤਾਜੀ ਅੱਗੇ ਦਿਲ ਧੱਕਾ ਲੱਗ ਰਿਹਾ ਇੰਜਨ ਸਟਾਰਟ ਨਹੀਂ ਹੋਇਆ ਮੋਲ ਸਾਹਿਬ ਜਾਣ ਹਾਲੇ ਤੇ ਬੈਟਰੀ ਤੇ ਚੱਲ ਰਿਹਾ ਯਾਰ ਦਾ ਆ ਹੁਣ ਆ ਬੈਟਰੀ ਤੇ ਚੱਲਦੇ ਹਾਲੇ ਇੰਜਨ ਤੇ ਚੱਲਣੇ ਆ ਤਾਜੀ ਇਹ 2 ਇੰਜਨ ਹੁੰਦੇ ਚ ਇਹਦੇ ਚ ਇੱਕੋ ਹੀ ਆ ਇਹਦੇ ਚ ਮੈਂ ਵੀ ਇੱਕੋ ਹੀ ਆ
ਨਹੀਂ ਅੱਲਾ ਖੈਰ ਕਰੇਗਾ, ਟੈਨਸ਼ਨ ਨਾ ਲੈ। ਉਹ 에ਅਰ ਹੋਸਟਲ ਨੂੰ ਕਹੋ ਉਹਦੇ ਵਿੱਚ ਮੇਰਾ ਸਾਗ ਪਿਆ ਨਾਲ ਮਕਈ ਦੀ ਰੋਟੀ ਓਵਨ 'ਚ ਕਿਤੇ ਮਾਰੀ ਜੀ ਗਰਮ ਕਰਾ ਦਿਓ ਉਸਤਾਦ ਜੀ। ਹੁਣ ਤੂੰ ਸ਼ਿਕੰਜਵੀ ਪੀਣੀ ਆ, ਨਿੰਬੂ ਪੀਣੇ, ਇੱਕ ਰੋਟੀ ਤੇਰੀਆਂ ਫਰਮੈਸ਼ਾਂ ਹੀ ਵੱਧਦੀਆਂ ਜਾਂਦੀਆਂ। ਆਰੇ ਮੈਨੂੰ ਲਾਈ ਰੱਖੋ, ਰੋਟੀ ਵੀ ਮੰਗਾ ਲਓ, ਸਕੰਜਵੀ ਵੀ। ਇੱਧਰ ਨਹੀਂ ਮੇਰੇ ਕੋਲ ਵੇਖ ਹੁੰਦਾ, ਚੱਲਦਾ ਜਹਾਜ਼ ਨਹੀਂ ਵੇਖ। ਆਰੇ ਕਿ ਲੈ ਜਾਂਦਾ ਮੌਲਵੀ ਸਾਹਿਬ ਦੀਆਂ ਜੂਆਂ ਕੱਢੀ 'ਚ ਬੈਠਾ। ਅਲਹਮਦੁਲਿਲਾ ਜਵਾਨੀ ਹੈ। ਮੌਜੂਦ ਬੰਦੇ ਹੋ ਗਏ ਤੁਸੀਂ, ਇੱਧਰ ਇਨਸਾਨੀਅਤ ਦਾ ਸਾਥ ਦਿਓ ਤੁਸੀਂ। ਹਾਂਜੀ ਤੁਸੀਂ ਟਿਕਟ ਦੇ ਵਿੱਚ ਬੁੱਕ ਕਰਾਇਆ ਨਾ ਸਾਰਾ ਸਮਾਨ, ਕਾਹਦੀ ਟੈਨਸ਼ਨ ਉਹ ਥੋੜ੍ਹੀ- ਨਹੀਂ ਜਾਂਦਾ, ਕਿਤੇ ਵੀ ਨਹੀਂ ਜਾਂਦਾ। ਆਲੋ ਚੱਲਾ ਜੇ। ਸਾਰੇ ਮਰੀਜ਼ ਬੈਠੇ, ਕੋਈ ਵੀ ਨਹੀਂ ਡਰਨ ਦਿਆ, ਅੱਲਾ ਮਾਫ ਕਰੇ। ਤਾਜੀ ਮਾਨਾ ਜ਼ਰਾ ਤੁਸੀਂ ਢੋਲ ਲਾ ਕਿੱਥੇ ਲਓ। ਜਾਣਾ, ਕਿੱਥੇ ਜਾਣਾ ਤੂੰ? ਮੇਰੇ ਕਿੰਨੇ ਹੀ ਵਾਕਫ ਆ ਨਹੀਂ ਕਿੰਨੇ, ਉਹ ਸਾਰੇ ਇੱਥੇ ਵਿੱਚ ਹੀ ਬੈਠੇ। ਹਾਂਜੀ ਮੇਰੇ ਮਹੱਲੇਦਾਰ ਵੀ ਪਿੱਛੇ। ਹਾਂਜੀ ਉਹ ਵਿੱਚ ਹੀ ਬੈਠੇ, ਜਾਣਾ ਕਿਤੇ ਨਹੀਂ ਤੂੰ। ਉਸਤਾਦ ਜੀ ਉਹ ਪਿੱਛੇ ਪਜਾਮਾ ਦਾ ਨੋਟ ਇੱਕ ਮੇਰਾ ਡਿੱਗ ਗਿਆ। ਇੱਕ ਮਿੰਟ ਠਹਿਰ ਜਾ, ਮੈਂ ਤੈਨੂੰ 100 ਦੇਣਾ, ਇੱਥੇ ਬੈਠਾ ਰਹਿ। ਉਸਤਾਦ ਜੀ ਨਾ ਕਰੋ। ਅੱਗੇ ਆ ਜੀ। ਉਸਤਾਦ ਜੀ ਮੈਂ ਪਿੱਛੇ ਨੂੰ ਮੂੰਹ ਕਰ ਲਾਂ ਇਦਾਂ? ਉਹ ਭਾਈ ਨੇ ਚੰਡ ਮਾਰ ਦੇਣੀ, ਨਹੀਂ ਮੈਂ ਮਾਰ ਦੇਣੀ। ਇੱਧਰ ਕਰ ਲੈ, ਮੂੰਹ ਸਿੱਧਾ ਹੋ ਕੇ ਬਹਿ। ਯਾਰ ਇੱਕ ਫੋਨ ਕਰਾ ਦੋ, ਘਰ ਕਰਾ ਲੈ। ਹੈਂ? ਆਪਣੇ ਅੱਬੂ ਨੂੰ ਫੋਨ ਕਰਨਾ ਯਾਰ, ਕਰਾ ਦੇ ਯਾਰ, ਮਿਹਰਬਾਨੀ। ਆਖਰਲੀ ਖਵਾਇਸ਼ ਆ, ਮਿਹਰਬਾਨੀ ਯਾਰ। ਹੈ ਅੱਲਾ ਤੇਰਾ ਵਿਆਹ ਕਰਾਵੇ ਯਾਰ, ਦੇ ਹੈ। ਹੋ ਗਿਆ। ਉਹ ਨਹੀਂ ਹੈਗਾ, ਮੋਬਾਈਲ ਬੰਦ ਹੋ ਗਏ ਨੇ। ਮਿਸ ਕਾਲ ਚੱਲ ਜਾਣੀ ਹੈ ਯਾਰ। ਨਹੀਂ ਮਿਸ ਕਾਲ ਵੀ ਨਹੀਂ ਜਾਣੀ। ਬੰਦ ਹੋ ਗਏ ਸਮਾਨ। ਉਹਨੂੰ ਬੁਲਾਓ ਫਿਰ, ਉਹ ਜਿਹੜੀ ਆਏਗੀ ਤੂੰ ਰੋਟੀ ਦਾ ਪੈਕੇਟ ਲਿਆ ਨਾ, ਆਏਗੀ ਲਾਜ਼ਮੀ ਆਏਗੀ। ਉਹ ਉਰੇ ਆਬਾ ਜੀ ਆਨੀ ਉਹ ਕਹਿੰਦੀ ਆ। ਉਹ ਬੈਲ ਦੇ ਦਿਓ। ਇਹ ਲੈ ਇਹ ਹੁਣ ਵੇਖੀ ਨੇ, ਦੇਖੀ ਤਾਜੀ ਮਹਾਰਾਜ ਪਾਇਲਟ ਦਾ ਮੂੰਹ ਵੇਖ ਕੇ ਆ ਜਾਣਾ, ਅੱਲਾ ਦੀ ਕਸਮ। ਪਾਇਲਟ ਦਾ ਮੂੰਹ ਕਾਤੋਂ ਵੇਖਣਾ ਤੂੰ? ਤਾਜੀ- ਬੇਵਕੂਫ ਆ ਤੂੰ। ਤਾਜੀ ਸੁੱਤਾ ਨਾ ਹੋਵੇ ਕਿਤੇ। ਨਹੀਂ ਸੁੱਤਾ ਨਹੀਂ, ਉਹ ਮੋੜਨ ਦੇ ਆ। ਟਾਇਲਟ ਦਾ ਮੂੰਹ ਦੇ ਇਹ ਪਾਇਲਟ ਦੋ ਹੁੰਦੇ ਅੱਗੇ ਕਿ ਇੱਕ? ਇੱਕ ਇਹਦਾ ਇੱਕੋ ਹੀ ਹੈ, ਇਹਦਾ ਇਹਦਾ ਇੰਜਨ ਵੀ ਇੱਕੋ ਹੀ ਹੈ, ਇਹਦਾ ਪਰ ਵੀ ਇੱਕੋ ਹੀ ਹੈ। ਇੱਧਰ ਦੇਖੀ, ਇੱਧਰ ਦੇਖੀ, ਐ ਚੱਲਾ ਹੀ ਇਹ ਬਸ ਭਾਜੀ, ਬਸ ਇੱਧਰ ਦੇਖ ਉਹ ਬਸ ਓਏ ਇੱਧਰ ਦੇਖ, ਉਹ ਦੇਖ ਤਾਂ ਸਹੀ। ਓਏ ਅੱਛਾ ਉਹ ਦੇਖ ਰੋਟੀ ਲੈ ਇੱਧਰ ਦੇਖੀ ਉੜਦਾ ਵੇਖੀ ਉੜਦਾ ਇਹ ਆ ਦੇਖੀ ਇੱਕ ਮਿੰਟ ਆ ਵੇਖੀ ਚੁੱਪ ਬਸ। ਉਹ ਗਿਆ ਉਹ ਹਾਲ ਉਹਦੇ ਉਹ ਕਿਤੇ ਓਏ ਆ ਬਸ ਉਹਦੇ ਵਿੱਚ ਧੁੰਦ ਉਹ ਪਾਇਲਟ ਨੂੰ ਨਹੀਂ ਮੈਂ ਛੱਡਣਾ। ਅੱਛਾ ਚੱਲ ਬਸ ਆ ਦੇ ਉਹ ਦੇ ਓਏ ਲੈ ਕੇ ਬਸ ਉੱਡ ਗਿਆ ਆ ਚਿੜੀ ਉੱਡੀ ਜਹਾਜ਼ ਉੱਡਾ। ਠੰਡਾ ਪਾਣੀ ਪਿਆਈ ਮੜ, ਠੰਡਾ ਪਾਣੀ। ਸਬੀਲ ਕਰਾਈ, ਸਬੀਲ ਮਾਰੀ। ਭਾਈ ਸਪੀ ਬੜੇ ਆ ਤੇ ਸਾਨੂੰ ਅੱਗੇ ਕੀਤਾ ਇਹਨੇ। लो जी हम आ गए जनाब जी अपने होटल में। मेरा रूम जरा VIP या लेना सी। VVIP हाँ बस ठीक है, ओके गुड। लो जी बास की तलाशी होने लगी जी। ले जी नादरीन होटल में हम आ गए हैं और अब सूरत हाल ये है कि थोड़ा रेस्ट करके फिर उसके बाद खाना शाना खा के फिर 3-4 दिन मौज मस्ती करेंगे। कल इस वक्त जो है वो तो न्यू ईयर की भाज दौड़ पड़ी होगी हमें, और नेक्स्ट फरवरी में हम जा रहे हैं फिर जनाब दुबई ते बाकू, पाकिस्तान से दुबई से बाकू, ठीक है जी। वो भी आपने जनाब ये जो ना जाना है ना तो बुकिंग शुकिंग होने कर लेना फरवरी दे विच। सैर सपाटे शुरू कर देने असी हुण, बस दुनिया फिरिए थोड़ी जी यार। तुसी भी निकलो, कोई गल नहीं, कोई तो पैसा कित्थे लै जाना तुसी इन्ना है नहीं तो ठीक है जी। भुख बहुत लग गई मिठे। मैं कहा भुख बहुत लग गई। ਮੈਨੂੰ ਜਹਾਜ਼ ਦੀ ਉਹ ਲੱਗੀ ਹੋਈ ਹੈ ਸਰ ਜੀ। जहाज च बैठे दी ਹਾਂਜੀ ਉਹਦੇ ਕੋਲ ਦੋ ਫੜਾ ਕੇ ਮੈਨੂੰ ਸ਼ਵਾਰਮੇ ਚ ਅੱਲਾ ਦਾ ਭਲਾ ਕਰੇ, ਉਹਨਾਂ ਨੂੰ ਵੀ ਕੁਝ ਨਹੀਂ ਬਣਿਆ।
ਅੱਛਾ, ਉਹ ਮੈਨੂੰ ਨਹੀਂ ਪਸੰਦ ਆਇਆ, ਮੈਂ ਅੱਧਾ ਕੁ ਖਾ ਕੇ ਅੱਧਾ ਕੁ ਮੈਂ ਸਾਈਡ ਤੇ ਕਰਦਾ। ਉਸਤਾਦ ਜੀ ਮੈਨੂੰ ਵੀ ਪਸੰਦ ਨਹੀਂ ਸੀ, ਮੈਂ ਗੁੱਸੇ 'ਚ ਖਾਦਾ 2। ਅੱਛਾ, ਗੁੱਸੇ 'ਚ। ਲਓ ਜੀ ਨਾਜ਼ਰੀਨ, ਮੈਂ ਫਿਰ ਤੁਹਾਨੂੰ ਦੱਸ ਦਿਆਂ, ਅਸੀਂ ਆਏ ਹਾਂ ਜਨਾਬ, ਮੇਰਾ ਦੋਸਤ ਅਲੀ ਤੇ ਉਹਦੀ ਕੰਪਨੀ ਆ ਹੌਲੀਡੇਜ਼ ਬਾਏ ਫਲਾਈ ਦੁਬਈ। ਹੌਲੀਡੇਜ਼ ਬਾਏ ਉਹਦੀ ਕੰਪਨੀ ਆ, ਹੌਲੀਡੇਜ਼ ਬਾਏ ਫਲਾਈ ਦੁਬਈ। ਉਹਦੇ ਥਰੂ ਅਸੀਂ ਆਏ ਹਾਂ, ਗਰੁੱਪ ਪੂਰਾ 43 ਬੰਦਿਆਂ ਦਾ। ਕਿਉਂ? ਉਹਦੀ ਤਬੀਅਤ ਚੈੱਕ ਕਰੋ ਆਉਂਦਿਆਂ ਹੀ। ਪੂਰੇ ਏਅਰਪੋਰਟ ਤੇ ਅੱਜ ਦੀ ਰਿਕਾਰਡ ਤਲਾਸ਼ੀ ਹੋਈ ਇੱਕੋ ਬੰਦੇ ਦੀ ਇੰਨੀ ਵਾਰੀ, ਤੇ ਉਹ ਆਉਂਦੇ ਹੀ ਉਹਦੀ ਤਰ੍ਹਾਂ ਤਬੀਅਤ ਚੈੱਕ ਕਰੋ। ਇੱਕ ਬੰਦਾ ਉਸਤਾਦ ਜੀ 에어ਪੋਰਟ ਤੇ ਉਤਰਿਆ ਵਾ, ਇਹਦੀ ਤਲਾਸ਼ੀ ਲੈ ਕੇ ਫਿਰ ਜਹਾਜ਼ ਚੜ੍ਹ ਗਿਆ। ਆਹੋ, ਇਹਦੀਆਂ ਤਾਂ ਸਵਾਰੀਆਂ ਨੇ ਤਲਾਸ਼ੀ ਲੈ ਲਈ ਆ। ਉਧਰ ਦੇਖ ਤੇ ਸਹੀ। ਤੁਸੀਂ ਵੀ ਦੋਵੇਂ ਤਿੰਨੇ ਜਾਣੇ ਸਾਡੇ ਨਾਲ ਹੀ ਹੋ? ਹਾਂਜੀ ਦੋਨੇ ਹੀ ਆ ਜੀ, ਤਿੰਨੇ ਨਹੀਂ, ਅੱਛਾ, 2 ਜਣੇ ਸਾਰੇ ਹੀ ਆਪਸ ਵਿੱਚ। ਅੱਛਾ ਅੱਛਾ ਅੱਛਾ, ਗੁੱਡ ਗੁੱਡ। ਕੀ ਸੋਚ ਕੇ ਆਏ ਹੋ ਤੁਸੀਂ? ਐਵੇਂ ਤੇ ਪਤਾ ਲੱਗਾ ਤੁਸੀਂ ਆ ਰਹੇ ਹੋ, ਅਸੀਂ ਵੀ ਬੁਕਿੰਗ ਕਰਾ ਲਈ। ਅੱਛਾ ਜੀ, ਹਾਂ। ਸਾਡੀ ਵਜ੍ਹਾ ਤੋਂ ਕਰਾਈ ਬੁਕਿੰਗ? ਗੁੱਡ। ਕੌਣ, ਕਿੰਨੇ ਜਣੇ ਆਏ? 2 ਬੰਦੇ, ਮੀਆਂ ਬੀਵੀ। ਮੀਆਂ ਬੀਵੀ ਦੋਨੋਂ। ਇਹ ਬਹੁਤ ਅੱਛਾ ਤੁਸੀਂ ਕੀਤਾ। ਲਾਈਫ ਇੰਜੋਏ ਕਰਨੀ ਚਾਹੀਦੀ ਹੈ। ਸਾਡੇ ਕਈ ਪਾਕਿਸਤਾਨੀ ਬੁੱਢੀਆਂ ਨੂੰ 30-30 ਸਾਲ ਘਰਾਂ ਦੇ ਵਿੱਚ ਹੀ ਰੱਖ ਕੇ ਤੇ ਜ਼ਿਹਨੀ ਮਰੀਜ਼ ਕਰ ਲੈਂਦੇ ਆ। ਬਹੁਤ ਅੱਛੀ ਗੱਲ। ਪਹਿਲੇ ਕਿੱਥੇ ਕਿੱਥੇ ਫਿਰੇ ਹੋ? ਪਹਿਲੇ ਮੈਂ ਕੈਨੇਡਾ ਹੋ ਕੇ ਆਇਆ। ਨਹੀਂ, ਭਾਬੀ ਨੂੰ ਨਾਲ ਲੈ ਜਾ ਕੇ? ਭਾਬੀ ਨਹੀਂ। ਅੱਛਾ, ਨਾਲ ਫਿਰ ਪਹਿਲਾਂ ਦੁਬਈ ਆਇਆ, ਫਿਰ ਇੰਡੀਆ ਗਿਆ। ਭਾਬੀ ਇੰਡੀਆ ਵੀ ਗਏ ਹੋ? ਇੰਡੀਆ ਵੀ ਗਿਆ। ਕਦੋਂ? ਮਹੀਨਾ ਕੁ ਪਹਿਲੇ। ਕਿੱਥੋਂ, ਕਿਹੜੇ ਪਾਕਿਸਤਾਨ ਚੋਂ? ਪਾਕਿਸਤਾਨ 'ਚੋਂ ਜਾਣਾ, ਪਾਕਿਸਤਾਨ ਤੋਂ ਵਾਘਾ ਬਾਰਡਰ ਤੋਂ ਇੰਡੀਆ। ਤੇ ਤੁਹਾਨੂੰ ਕਿਸੇ ਨੇ ਪੁੱਛਿਆ ਕਿਛਿਆ ਨਹੀਂ ਕੁਛ? ਤੇ ਸੁਣਿਆ ਜੀ ਬੜੀ ਪ੍ਰੋਬਲਮ ਹੁੰਦੀ ਆ। ਨਹੀਂ ਨਹੀਂ, ਕਿਸੇ ਤਰ੍ਹਾਂ ਦੀ ਕੋਈ ਭਾਈ ਪ੍ਰੋਬਲਮ। ਮੈਨੂੰ ਜਿਹਨੇ ਤੁਹਾਨੂੰ ਭੇਜਿਆ ਨਾ ਉਹਦਾ ਮੇਰਾ, ਮੈਂ ਵੀ ਜਾਣਾ। ਚਲੋ ਦੱਸੋ, ਮੈਂ ਤੁਹਾਨੂੰ ਭੇਜਾਂਗਾ। ਚੱਲੀਏ ਇਕੱਠੇ ਹੀ ਚੱਲੀਏ? ਬਿਲਕੁਲ ਠੀਕ ਹੈ। ਡਨ ਹੋ ਗਿਆ। ਤੁਹਾਨੂੰ ਕਿਸੇ ਜਦੋਂ ਹੁਣ ਕੋਈ ਬਣੇਗਾ ਨਾ ਪ੍ਰੋਗਰਾਮ, ਕੋਈ ਗਰੁੱਪ ਬਣੇਗਾ ਨਾ ਇਸ ਤਰ੍ਹਾਂ, ਤੁਹਾਨੂੰ ਮੈਂ ਇਨਵਾਈਟ ਕਰਾਂਗਾ, ਉਸੇ ਦੱਸਣਾ ਇਨਸ਼ਾਅੱਲਾ 100% ਤੁਹਾਨੂੰ ਭੇਜਾਂਗੇ। ਤੁਸੀਂ ਗਰੁੱਪ ਦੇ ਨਾਲ ਗਏ ਸੀ? ਗਰੁੱਪ ਦੇ ਕਿੰਨੇ ਨਾਲ। ਬੰਦੇ? ਅਸੀਂ ਸੀ 93 93 ਬੰਦੇ 93 ਬੰਦੇ। ਸਾਰੇ ਪਾਕਿਸਤਾਨ ਚੋਂ? ਸਾਰੇ ਪਾਕਿਸਤਾਨ। ਔਰ ਗਏ ਕਿਸ ਮਕਸਦ, ਕਿਸ ਪਰਪਸ ਆਸਤੇ? ਅਸੀਂ ਗਏ ਸੀ ਉੱਥੇ ਖਵਾਜਾ ਨਿਜ਼ਾਮੁਦੀਨ ਔਲੀਆ ਦੇ ਦਰਬਾਰ। ਹਾਂ, ਉਹ ਫਿਰ ਜਿਸ ਤਰ੍ਹਾਂ ਪਿਲਗ੍ਰਿਮ ਲੱਗਦੇ ਨਾ ਪੁਆਇੰਟ, ਜਿਸ ਤਰ੍ਹਾਂ ਜਿੱਦਾਂ ਉਧਰੋਂ ਆਉਂਦੇ ਨੇ ਨਾ, ਉਧਰੋਂ ਸਿੱਖ ਭਾਈ ਸਿੱਖ ਸਾਡੇ ਵਗੈਰਾ ਆਉਂਦੇ ਨੇ। ਹਾਂਜੀ, ਹਾਂਜੀ। ਠੀਕ ਹੈ ਨਾ, ਇੱਧਰ ਆਉਂਦੇ ਨੇ ਕਰਤਾਰਪੁਰ ਵੀ, ਕਰਤਾਰਪੁਰ ਨਹੀਂ, ਇੱਧਰ ਆਪਣੇ ਫੈਸਲਾਬਾਦ ਦੇ ਲਾਗੇ ਨਨਕਾਣਾ ਸਾਹਿਬ ਆਉਂਦੇ ਨੇ। ਇਸ ਤਰ੍ਹਾਂ ਹੀ ਤੁਸੀਂ ਇਸ ਗਏ? ਤਰ੍ਹਾਂ ਹੀ ਅਸੀਂ ਗਏ। ਅੱਛਾ, ਅੱਛਾ, ਬੜਾ ਹਾਂ। ਮਜ਼ਾ ਆਇਆ, ਬੜਾ ਅੱਛਾ ਲੱਗਾ ਘੁੰਮ ਕੇ। ਕਿੰਨੇ ਦਿਨ ਰਹੇ ਹੋ? ਅਸੀਂ ਰਹੇ ਉੱਥੇ 6 ਦਿਨ। 6 ਦਿਨ। 6 ਦਿਨ ਚ ਤੁਸੀਂ ਕਿਹੜੇ ਸ਼ਹਿਰ? ਸਿਰਫ ਦਿੱਲੀ। ਦਿੱਲੀ? ਲੇਕਿਨ ਦਿੱਲੀ ਬੜਾ ਹੀ ਮਜ਼ਾ ਆਇਆ ਘੁੰਮਣ ਫਿਰਨ ਦਾ। ਹਾਂ, ਉਹ ਆਗਰਾ ਵੀ ਗਏ ਸੀ? ਨਹੀਂ, ਆਗਰਾ ਦਿੱਲੀ ਤੋਂ ਬਾਹਰ ਨਹੀਂ ਜਾ ਸਕਦੇ। ਦਿੱਲੀ ਤੋਂ ਬਾਹਰ ਨਹੀਂ ਜਾ ਸਕਦੇ? ਦਿੱਲੀ ਦਾ ਸਿਰਫ ਸਾਨੂੰ ਵੀਜ਼ਾ ਸੀ। ਹਾਂ, ਤੇ ਜੇ ਅਸੀਂ ਮਤਲਬ ਪੰਜਾਬ ਫਿਰਨਾ ਹੋਵੇ ਫਿਰ ਉਹਦਾ ਲੈਦਾ ਵੀਜ਼ਾ ਲੱਗਦਾ। ਲੱਗ ਜਾਂਦਾ ਵੀਜ਼ਾ? ਵੀਜ਼ਾ ਤੇ ਲੱਗ ਹੀ ਜਾਂਦਾ। ਕੈਸਾ ਲੱਗਾ? ਪਹਿਲੀ ਵਾਰੀ ਗਏ ਸੀ ਇੰਡੀਆ? ਪਹਿਲੀ ਦਫਾ ਗਿਆ। ਕੈਸਾ ਲੱਗਾ? ਲੋਕ ਕੈਸੇ ਲੱਗੇ? ਟ੍ਰੇਨ ਬੜੇ ਪਿਆਰ ਕਰਨ ਵਾਲੇ ਲੋਕ ਸੀ, ਬਹੁਤ ਹੀ ਪਿਆਰ ਕਰਨ ਵਾਲੇ ਲੋਕ। ਨਹੀਂ, ਮੈਂ ਦਿੱਲੀ ਵੀ ਜਾਣਾ, ਲੇਕਿਨ ਮੈਂ ਪੰਜਾਬ ਜਾਣਾ ਜ਼ਰੂਰ। ਪੰਜਾਬ ਮੈਂ ਫਿਰਨਾ ਵਾ। ਇਸ਼ੂ ਨਹੀਂ ਹੈਗਾ ਬਿਲਕੁਲ। ਹਾਂ, ਚੰਡੀਗੜ੍ਹ, ਲੁਧਿਆਣਾ, ਹਰਿਆਣਾ, ਅੰਮ੍ਰਿਤਸਰ। ਕੀਤੀ ਸੀ ਕਿ ਅਗਰ ਸਾਨੂੰ ਉੱਥੇ ਆਗਰਾ ਦੇ ਇੱਕ ਜਗ੍ਹਾ ਮਿਲ ਜਾਏ ਸਾਨੂੰ ਜਾਣ ਵਾਸਤੇ। ਹਾਂ ਯਾਰ, ਉਧਰ ਜਾਣਾ ਸੀ ਤਾਜ ਮਹਿਲ ਦੇ ਲੇਕਿਨ ਵਿੱਚ। ਉਹਨਾਂ ਨੇ ਇਜਾਜ਼ਤ ਨਹੀਂ ਦਿੱਤੀ। ਤਾਜ ਮਹਿਲ ਹਾਂ, ਨਹੀਂ ਇਜਾਜ਼ਤ ਦਿੱਤੀ। ਸਿਕਿਉਰਿਟੀ ਇਸ਼ੂ ਵੀ ਹੁੰਦੇ ਨੇ ਨਾ। ਸਿਕਿਉਰਿਟੀ ਇਸ਼ੂ ਨਾ, ਅਸਲ 'ਚ ਉਹਨਾਂ ਨੇ ਸਾਡੀ ਬੜੀ ਹਿਫਾਜ਼ਤ ਕੀਤੀ ਜਿਸ ਤਰ੍ਹਾਂ ਅਸੀਂ ਕਰਨੇ ਨਾ ਇੱਥੇ ਉਹਨਾਂ ਦੀ। ਤਾਂ ਆਮ ਪਬਲਿਕ ਨੂੰ ਬਿਲਕੁਲ ਰਸਾਈ ਨਹੀਂ ਹੈ, ਔਰ ਅਸੀਂ ਪੂਰੀ ਬਾਹਿਫਾਜ਼ਤ ਸਾਨੂੰ ਲੈ ਕੇ ਗਏ ਨੇ। ਉਹ ਤਾਂ ਵਾਪਸੀ ਅਟਾਰੀ ਤੱਕ ਸਾਨੂੰ ਲੈ ਕੇ ਆਏ ਨੇ। ਤਾਂ ਜੀ ਉਹ ਦਿਰਮ ਉਹਨਾਂ ਨੇ ਲੈਣੇ ਆ। ਮੇਰੇ ਕੋਲ ਪਾਕਿਸਤਾਨੀ ਕੈਸ਼ ਆ, ਉਹਦਾ ਕੁਝ ਕਰੋ ਹੁਣ। ਮੈਂ ਤੈਨੂੰ ਦਿਰਮ ਕਰਾ ਕੇ ਦਿੰਨਾ। ਕਿੰਨਾ ਪਾਕਿਸਤਾਨੀ ਤੇਰੇ ਕੋਲ ਕਿੰਨੇ ਆ? ਮੇਰੇ ਕੋਲ ਹੈਗਾ 7000 ਰੁਪਇਆ। ਆ ਤੇ ਇੱਥੇ ਦਿਰਮ ਤੈਨੂੰ ਮਿਲ ਜਾਣਾ ਵਾ 7 ਚੋਂ 28000 ਹੋ ਜਾਣਾ। 28000 ਸਾਡਾ 1 ਰੁਪਇਆ ਇੱਥੇ ਤੇ 4 ਰੁਪਏ ਆ ਇੱਥੇ ਦੇ। ਆਹੋ, ਠੀਕ, ਯਾਨੀ ਕਿ ਮੈਂ 7000 ਦੇ ਕੇ 28000 28000 ਇੱਥੇ ਲੈ ਲੈਣਾ ਤੂੰ। ਦਿਰਮ ਲੈ ਲੈਣਾ। ਹਾਂ, ਦਿਰਮ ਲੈ ਲੈਣਾ। ਹਾਏ ਯਾਸ਼ੀਆਂ। ਹਾਂ, ਮੈਂ ਕਿਹਾ ਯਾਰ ਮੈਂ ਤੁਹਾਡਾ ਤਾਰਫ ਕਰਾ ਦੇਣਾ। ਸਾਡੇ ਨਾਲ ਕੌਣ ਕੌਣ ਆਏ ਨੇ? ਤੁਸੀਂ ਕਿੱਥੋਂ ਆਏ ਹੋ? सरगोदा से भाई। आप सरगोदा से आए हैं? जी जी। अच्छा, टूर पे साहब? हाँ जी हाँ जी हाँ जी। आपकी वीडियो देखी थी, उधर से ही पता चला कि टूर आप लेके जा रहे हैं, तो हमने अच्छा, कहा आपको उस वजह join से आए करें। हैं आप? जी जी ओह, जी, जी जबरदस्त, आपकी जबरदस्त। मोहब्बत में आए हैं। अरे सर क्या बात आप बस मैं भी आपकी मोहब्बत में आया हूँ। सही इंशाल्लाह बात है। इंशाल्लाह। हाँ, चलें, मज़ा आएगा अकेले इंशाल्लाह। आए हैं? जी जी, मैं अकेले ही आया हूँ। अकेले? अकेले सोलो। तो भाभी साथ? वो कार में बैठ के देखेंगी वीडियोस में कि भाई पहुँच गए हैं। यार लैके आना सी नाल है, केड़ा काम करते हैं तुम? इंशाल्लाह नेक्स्ट टाइम। बस ठीक है, ठीक अल्लाह है। खैर। अब हम फरवरी में हम जा रहे हैं दुबई से बाकू। अच्छा हाँ। चलें, अल्लाह ठीक है खैर ना? करे। इंशाल्लाह ज्वाइन करेंगे वो भी। ओके 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 ओके। कैसे हैं? अल्हम्दुलिल्लाह। कित्थों आए हो? शाहपुर सिटी डिस्ट्रिक्ट सरगोदा, वैसे लाहौर में काम करता हूँ। आप लाहौर में काम करते हैं? हाँ। अच्छा, तो टूर में आप लाहौर से ही लाहौर से आए हैं? हाँ। कौन कौन आया है? मैं ही हूँ अकेले? अकेला। गुड, जबरदस्त। छुट्टियां मिल गई तुहानू? अपना काम करते हो कोई?
नहीं, मैं सॉफ्टवेयर हाउस में होता हूँ। सॉफ्टवेयर हाउस? हाँ जी। अच्छा अच्छा। सिस्टम्स लिमिटेड में तो काम टाइम निकल आया 4-5 दिन का। करता हूँ। यही दिन होते हैं आखिरी। यस यस 10 दिन मौसम भी यहाँ का यही है हाँ, विजिटर के लिए अच्छा। बहुत अच्छा। और ये है कि लाइफ में बंदे को कम से कम फर्स्ट अपने लिए इतना करना चाहिए। फर्स्ट टाइम है अल्लाह। फर्स्ट टाइम आए हैं हाँ, फर्स्ट टाइम, दुबई में? मतलब पाकिस्तान से बाहर फर्स्ट टाइम। आप भी फर्स्ट टाइम आए बाहर? वाह गुड। कैसा लगा फिर? बहुत ज़बरदस्त। वो थैंक तो- यू सो मच सर। थैंक यू सर, थैंक यू बहुत शुक्रिया। थैंक यू। है बास टू कैसा है? ठीक ठाक, आप सुनाएं। मैं भी ठीक। किधर से? मैं लाहौर से। अच्छा, किस लिए? आपके लिए आए हैं। अरे मेरे लिए? हाँ जी, सारे आपके लिए आए हैं। मैं तो ऐਵੇਂ ही आपकी वीडियो देख रहा था। 20 तारीख को मेरी सालगिरह थी, रात को बैठ के वीडियो देखी है, तो उसमें आपने शायद बताया है वो हाँ। वीज़े का, तो मूड बन गया। फिर मैं कहा चलो चलते हैं। नहीं माता साडा आवास जेड़ा ना वो तो तू इकट्ठे इको ही है, बल्कि तेरे वाल वेख के तो साडा आवास थोड़ा सेहतमंद लगन लग गया कसमें भी। लो जी नाज़रीन, बाकी भी मेरा ख्याल उधर कोई करवा रहे हैं सिस्टम। अली भाई जो हैं वो पासपोर्ट सारा को दे के अपने अपने रूम में चेक इन करना है हमने सब ने, और फिर आपके साथ हम शुगर मेला करते रहेंगे। बाकी भी भाइयों को मैं मिलवाऊंगा आपसे सारा सबको, ठीक है ना? तो अभी तक के लिए इतना ही। अपना ख्याल रखें। अल्लाह हाफिज़।